श्री अकाल, नमस्कार ते आदाब। मैं हाँ हरजिंद कौर मांगड़ ते तुसीं देख रहे हो इंडोज टीवी। स्वागत है जी सारिਆਂ ਦਾ प्रोग्राम सफर इंडिया टू ਆਸਟ੍ਰੇਲੀਆ। मेरे नाल मेरे मेहमान बैठ चुके ने, आओ करदे हां जी उन्हां दा स्वागत। डीजे दीप जी बहुत बहुत स्वागत है जी तुहाडा। गिन्नी जी तुहाडा भी बहुत बहुत स्वागत है। थैंक यू बहुत धन्नवाद इंडोज टीवी दा शेर भाई दा जी ਤੁਹਾਨੂੰ ਆਉਣ ਦਾ ਮੌਕਾ ਦਿੱਤਾ। थैंक यू जी। तुहाडीਆਂ प्यारियां प्यारियां बच्चियां नाल आईਆਂ, बहुत ही शरीफ लग रही ने, बिल्कुल भी रौला नहीं पाਉਂਦੀਆਂ। की हाल है जी तुहाडा? ठीक है तुसीं? अच्छा ठीक है ओके। अच्छा भाजी, मेरा सब तो पहला यही क्वेश्चन होंदा है कि पंजाब तो तुहाडा कित्थों दा सफर है? ਪੰਜਾਬ ਤੋਂ ਜੀ ਵੈਸੇ ਪਿੰਡ ਤਾਂ ਮੇਰਾ ਬਟਾਲਾ ਗੁਰਦਾਸਪੁਰ ਕੋਲੇ ਤੇ ਬਟ ਮੈਂ ਸ਼ੁਰੂ ਤੋਂ ਜੰਮਿਆ ਪਲਿਆ ਸਟੱਡੀ ਸਭ ਤੋਂ ਇੱਥੋਂ ਆਉਣ ਤੱਕ ਮੈਂ ਬਠਿੰਡੇ ਰਿਹਾ ਤੇ ਮੇਰੇ ਫਾਦਰ ਸਾਹਿਬ ਵੀ ਉੱਥੇ ਜੌਬ ਕਰਦੇ ਸੀ, ਉੱਥੇ ਸਟੱਡੀ ਸੀ ਉਹਨਾਂ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਸਟੱਡੀ ਕਰਕੇ ਇੱਧਰ ਨੂੰ ਮੈਂ ਬਠਿੰਡੇ ਤੱਕ ਹੀ ਰਿਹਾ। ਬਟਾਲਾ ਤੇ ਬਠਿੰਡਾ, ਮਾਲਵਾ ਤੇ ਮਾਝਾ, ਇਹ ਬਹੁਤ ਜ਼ਿਆਦਾ ਵੱਖਰੇ ਵੱਖਰੇ ਹੈ ਨਾ ਦੋਨੇ, ਕਿਉਂਕਿ ਮਝਾਲੀਆਂ ਦੀ ਜਿਹੜੀ ਲੈਂਗੁਏਜ ਹੁੰਦੀ ਆ ਉਹ ਬਿਲਕੁਲ ਵੱਖਰੀ ਹੁੰਦੀ ਆ। ਤੇ ਤੁਸੀਂ ਫਿਰ ਕਿਹੜੀ ਲੈਂਗੁਏਜ ਨੂੰ ਪ੍ਰੈਫਰ ਕਰਦੇ ਹੋ, ਮਲਵਈਆਂ ਦੀ? ਨਹੀਂ, ਮੇਰਾ ਦੋਨੋਂ ਪਾਸੇ ਜਦੋਂ ਮੈਂ ਉੱਧਰ ਜਾਣਾ ਮੈਂ ਉੱਧਰ ਹੀ ਬੋਲਣ ਲੱਗ ਗਿਆ, ਜਦੋਂ ਮੈਂ ਇੱਧਰ ਆਉਣਾ ਮੈਂ ਇੱਧਰ ਹੀ ਬੋਲਣ ਲੱਗ ਗਿਆ। ਅੱਛਾ। ਤੇ ਮੇਰਾ ਵਿਤਕਰਾ ਨਹੀਂ ਕਰਦੇ? ਨਹੀਂ, ਹੁਣ ਇੱਥੇ ਜੋ ਭਰਾ ਮੇਰੇ ਮਾਝੇ ਵਾਲੇ ਮਿਲਦੇ ਮੈਂ ਮਾਝੇ ਵਾਲੀ ਦੇ ਉੱਧਰ ਹੋ ਜਾਂਦਾ ਤੇ ਜਿਹੜੇ ਮਾਲਵੇ ਵਾਲੇ ਮਿਲਦੇ ਆ ਬਾਕੀ ਥੋੜੇ ਬਹੁਤੇ ਸੰਗਰੂਰ ਵਾਲਿਆਂ ਦੀ ਤੀਤੂ ਵੀ ਕਰ ਲਈ। ਅੱਛਾ ਮਲਟੀ ਟੈਲੈਂਟਡ ਹੈ। ਕਹਿੰਦੇ ਨੇ ਹੁੰਦੇ ਜੈਸਾ ਦੇਸ਼ ਵੈਸਾ ਭੇਸ਼, ਉਦੋਂ ਹੀ ਫੀਲ ਕਰਦਾ ਨੇ ਮੈਂ। ਫਲੋ ਹੁੰਦਾ ਮੈਂ ਚੱਲ ਪਿਆ। ਠੀਕ ਹੈ। ਗਿੰਨੀ ਜੀ ਤੁਸੀਂ ਕਿੱਥੋਂ ਆ ਪੰਜਾਬ ਤੋਂ? ਸਾਡੀ ਸ਼ੁਰੂਆਤ ਪਾਕਿਸਤਾਨ ਤੋਂ ਹੀ ਹੈ। अच्छा जी। ਉਸ ਤੋਂ ਬਾਅਦ ਹਰਿਆਣਾ, ਬਠਿੰਡਾ ਐਂਡ ਬਠਿੰਡਾ ਹੋ ਗਿਆ ਤੇ ਮੇਰਾ ਬਚਪਨ ਬਠਿੰਡੇ ਵਿੱਚ ਹੀ ਗੁਜ਼ਰਿਆ, ਬਟ ਛੋਟੀ ਉਮਰ ਹੀ ਸੀ ਉਦੋਂ ਮੈਂ ਇੱਥੇ ਆ ਗਈ ਸੀ ਆਸਟ੍ਰੇਲੀਆ ਵਿੱਚ। ਅੱਛਾ ਜੀ। ਤੇ ਉਦੋਂ ਤੋਂ ਚਲੋ ਉਦੋਂ ਤਾਂ ਇੱਥੇ ਹੀ ਆ। ਤੁਸੀਂ ਕਿਹੜੀ ਲੈਂਗੁਏਜ ਅਪਣਾਈ ਹੈ? ਕਿਉਂਕਿ ਮੇਰਾ ਤੇ ਥੋੜਾ ਜਿਹਾ ਕਿ ਐਵੇਂ ਕਿ ਪਾਕਿਸਤਾਨੀ ਸਾਡੇ ਥੋੜੇ ਘਰ ਦੇ ਵਿੱਚ ਸੀਗੀ ਔਰ ਇੰਗਲਿਸ਼ ਤੇ ਪੰਜਾਬੀ। ਮੇਰੀ ਤਾਂ ਹੀ ਪੰਜਾਬੀ ਥੋੜੀ ਪ੍ਰੋਪਰ ਨਹੀਂ ਹੈ ਕਿ ਆਪਾਂ ਠੇਠ ਜਿਵੇਂ ਇਹਨਾਂ ਦੇ ਕਹਿ ਸਕਦੇ ਹਾਂ ਕਿ ਪੂਰੇ ਆਪਣੇ ਉਹਦੇ ਨਾਲ ਰੰਗ ਬਦਲ ਲੈਂਦੇ, ਬਟ ਮੇਰੀ ਥੋੜੀ ਮਿਕਸ ਅਪ ਜੀ ਹੈ। ਤੁਸੀਂ ਕਿ ਤੁਸੀਂ ਪਾਕਿਸਤਾਨ ਤੋਂ, ਤੁਹਾਡਾ ਪਿਛੋਕੜ ਹੈ, ਫਿਰ ਤੁਹਾਡੇ ਜਿਹੜੇ ਪੈਰੈਂਟਸ ਹੋਣੇ ਆ ਬੜੀ ਸੋਹਣੀ ਪੰਜਾਬੀ ਬੋਲਦੇ ਹੋਣੇ ਆ, ਪਾਕਿਸਤਾਨੀ ਹੈ ਨਾ? ਮੇਰੇ ਗ੍ਰੈਂਡ ਪੇਰੈਂਟਸ ਜੋ ਹੈ ਉਹ ਪਾਕਿਸਤਾਨੀ ਥੋੜੀ ਟੱਚ ਹੈ ਉਹਨਾਂ ਦੀ ਪੰਜਾਬੀ ਦੇ ਵਿੱਚ। ਤੇ ਤੁਸੀਂ ਭਾਜੀ ਤੋਂ ਨਹੀਂ ਸਿੱਖੀ? ਮੈਂ ਹਜੇ ਤੱਕ ਸਿੱਖ ਰਹੀ ਹਾਂ। ਮੈਂ ਹਜੇ ਤੱਕ ਤੁਹਾਡੇ ਨਾਲ ਸੰਗਰੂਰ ਦੇ ਵਿੱਚ ਕਿਤੇ ਬੋਲੇ ਹੋ, ਕੀ ਕਰਦੀ ਤੀ, ਕਿੱਥੇ ਗਈ ਤੀ? ਮੈਂ ਤਾਂ ਹੀ ਮੈਨੂੰ ਨਾ ਥੋੜਾ ਬਹੁਤ ਚੀਜ਼ਾਂ ਦਾ ਮੈਨੂੰ ਸਮਝਣਾ ਪੈਂਦਾ ਕਿ ਇਸ ਚੀਜ਼ ਨੂੰ ਕੀ ਕਹਿੰਦੇ ਆ, ਇਹਨੂੰ ਕੀ ਕਹਿੰਦੇ ਆ, ਕਿਉਂਕਿ ਇਹਨਾਂ ਦੇ ਪੇਰੈਂਟਸ ਥੋੜੇ ਅਲੱਗ ਟਾਈਪ ਦੀ ਪੰਜਾਬੀ ਬੋਲਦੇ ਆ। ਪਾਕਿਸਤਾਨ ਤੋਂ ਨੇ। ਅੱਛਾ ਜੀ। ਹਾਂਜੀ ਪਾਕਿਸਤਾਨ ਤੋਂ। ਫਿਰ ਮੰਮੀ ਥੋੜੇ ਪਾਕਿਸਤਾਨੀ ਸਟਾਈਲ ਜਿਹੜੇ ਵੀ ਬੋਲਦੇ ਆ, ਸਾਡੇ ਰਿਸ਼ਤੇਦਾਰ ਤੇ ਮੈਂ ਉਧਰੋਂ ਹੀ ਸਾਰੀ, ਤੇ ਉਹ ਫਿਰ ਉਸ ਸਟਾਈਲ ਜਦੋਂ ਜਾਂਦੀ ਹੈ ਉਧਰ ਕਈ ਉਹਨੂੰ ਮੈਨੂੰ ਸਮਝ ਨਹੀਂ ਕੀ ਕਹਿ ਰਹੇ। ਹਾਂ ਮਤਲਬ ਇਹ ਜਿਹਨੂੰ ਆ ਜੀ। ਅੱਛਾ ਅੱਛਾ। ਕਿਉਂਕਿ ਇਹ ਥੋੜੇ ਜਿਹੇ ਜ਼ਿਆਦਾ ਠੇਠ ਹੋ ਜਾਂਦੇ ਨੇ। ਵੈਸੇ ਵੀ ਆਪਾਂ ਜਿਹੜੀ ਕਹਿੰਦੇ ਆ ਵੀ 12 ਕੋਹ ਤੇ ਜਾ ਕੇ ਪੰਜਾਬੀ ਵੈਸੇ ਹੀ ਚੇਂਜ ਹੋ ਜਾਂਦੀ ਆ ਨਾ। ਆਪਾਂ ਤਾਂ ਗੱਲ ਹੀ ਦੂਜੇ ਮੁਲਕ ਦੀ ਕਰ ਰਹੇ ਹਾਂ। ਅੱਛਾ, ਫਿਰ ਇੱਥੇ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਆਸਟ੍ਰੇਲੀਆ ਕਿਵੇਂ ਆਏ? ਹਾਂਜੀ, ਇੱਥੋਂ ਤਾਂ ਮੈਂ 2008 ਚ ਆਸਟ੍ਰੇਲੀਆ ਆਇਆ ਸੀਗਾ ਤੇ ਸਟੂਡੈਂਟ ਹੀ ਆਇਆ ਸੀ ਤੇ ਆ ਕੇ ਸਟੱਡੀ ਸ਼ੁਰੂ ਕੀਤੀ। ਹਾਰਟ ਸੀਗਾ ਜੀ। ਵਿਆਹ ਹੋ ਗਿਆ ਸੀ ਉਦੋਂ? ਨਹੀਂ। ਅੱਛਾ, ਇਕੱਲੇ ਹੀ ਆਏ? ਮੈਂ ਇਕੱਲੇ ਆਇਆ ਸੀ। ਅੱਛਾ। ਤੇ ਆ ਕੇ ਸਟਾਰਟ ਕੀਤੀ ਕਹਿੰਦਾ ਉਸ ਬਹੁਤ ਸਟੂਡੈਂਟ ਆਏ ਸੀ ਉਸ ਟਾਈਮ ਵੀ। ਹਾਰਡ ਸੀਗਾ ਕੰਮ ਲੱਗਿਆ, ਬਟ ਲੋ ਸਟਰਗਲ ਸਟਾਰਟ ਮਾਈਂਡ ਚ ਸੀਗਾ, ਹਾਂ ਸਟਰਗਲ ਵੀ ਕਰਨਾ, ਸਕਸੈਸ ਹੋਣਾ। ਤੇ ਆ ਕੇ ਸਟੱਡੀ ਸਟਾਰਟ ਕੀਤੀ ਤੇ ਚਲੋ ਹੌਲੀ ਹੌਲੀ ਕੰਮ ਲੱਭਦੇ ਰਹੇ। ਫਿਰ ਮੈਂ ਥੋੜੇ ਚਿਰ ਬਾਅਦ ਇਹ ਵੀ ਆਏ ਸੀ। 1 ਮਹੀਨੇ ਬਾਅਦ। 1 ਮਹੀਨੇ ਬਾਅਦ ਹੀ ਆ ਗਏ? 1 ਮਹੀਨੇ ਬਾਅਦ। ਹਾਂਜੀ। ਉਦੋਂ ਸਟੂਡੈਂਟ ਵੀਜ਼ੇ ਤੇ ਆਏ ਤੁਸੀਂ ਵੀ? ਹਾਂਜੀ, ਮੈਂ ਵੀ ਪਹਿਲਾਂ ਆਪਣੀ BDS ਕਰ ਰਹੀ ਸੀ ਤੇ ਮੈਂ ਫੂਡ ਤੇ ਰਿਸਰਚ ਕਰ ਰਹੀ ਸੀਗੀ ਇੰਡੀਆ, ਬਟ ਜਦ ਮੈਨੂੰ ਪਤਾ ਲੱਗਾ ਕਿ ਇੱਥੇ ਆ ਗਏ ਤੇ ਫਿਰ ਮੈਂ ਵੀ ਛੱਡ ਕੇ ਸਭ ਕੁਝ ਇੱਥੇ ਆ ਗਈ। ਦੈਟ ਮੀਨਸ ਲਵ ਮੈਰਿਜ ਹੋਈ ਹੋਣੀ ਆ ਪੱਕੀ ਫਿਰ, ਹੈ ਨਾ? ਫਿਰ ਹਾਂਜੀ, ਤੁਸੀਂ ਕਾਈਂਡ ਆਫ ਕਹਿ ਸਕਦੇ ਹਾਂ ਕਿ ਲਵ ਮੈਰਿਜ ਹੈ। ਅਸੀਂ ਥੋੜਾ ਸਕੂਲ ਟਾਈਮ ਤੋਂ ਜਾਣਦੇ ਸੀਗੇ, ਬਟ ਐਂਡ ਸਾਡਾ ਅਰੇਂਜ ਮੈਰਿਜ ਤੇ ਹੋਇਆ। ਅੱਛਾ। ਚਲੋ ਪੈਰੈਂਟਸ ਦੀ ਜਾਨੀ ਕਿ ਸਹਿਮਤੀ ਸੀਗੀ ਦੋਨੋਂ ਪਾਸੇ ਤੋਂ? ਹਾਂਜੀ, ਉਹ ਪੂਰੀ ਸਹਿਮਤੀ ਲੈ ਕੇ ਚੱਲੇ। ਅੱਛਾ, ਦੈਟਸ ਨਾਈਸ। ਬਸ ਜੀ, ਫਿਰ ਉਸ ਤੋਂ ਸ਼ੁਰੂ ਕਰ ਲਿਆ ਸਫ਼ਰ ਆਪਣਾ ਇੱਥੇ। ਤੇ ਇੱਥੇ ਹਾਰਡ ਸੀਗਾ ਜੌਬ ਲੱਭਣੀ ਤੇ ਮੇਰੇ ਕੋਈ ਫਰੈਂਡ ਸੀ ਗੇਟਨ ਰਹਿੰਦੇ ਸੀ, ਟੋਂਬਾ ਰਹਿੰਦੇ ਸੀ। ਅੱਛਾ। ਉਹ ਮੈਨੂੰ ਕਹਿੰਦੇ ਕਿ ਇੱਥੇ ਆ ਤੈਨੂੰ ਫਾਰਮ 'ਚ ਕੰਮ ਦਵਾ ਦਿੰਦੇ ਆ। ਮੈਂ ਕਿਹਾ ਠੀਕ ਹੈ। ਫਿਰ ਮੈਂ ਟੋਂਬਾ ਮੂਵ ਹੋਇਆ 2009 'ਚ। ਹਾਂ 9 'ਚ ਮੈਂ ਟੋਂਬਾ ਚਲਾ ਗਿਆ ਸੀ ਤੇ ਉੱਥੇ ਫਿਰ ਅਸੀਂ ਗੇਟਨ ਕੰਮ ਕਰਦੇ ਆਈ ਦਾ ਸੀਗਾ ਕੰਮ ਕਰਨ ਸਵੇਰੇ। ਤੇ ਫਿਰ ਮੈਂ ਇੱਥੇ ਕੁਝ ਏਜੰਸੀਜ਼ 'ਚ ਅਪਲਾਈ ਕੀਤਾ ਸੀ, ਜਿਹੜੀ ਨਾਰਮਲ ਜੌਬ ਸ਼ਿਫਟਾਂ ਦੇ ਦਿੰਦੇ ਹੁੰਦੇ ਕਲੀਨ।
ਉਹ ਵੀ ਫਿਰ ਮੈਂ ਕਰਦਾ ਹੁੰਦਾ ਸੀ। ਸਵੇਰੇ 2 ਵਜੇ ਅਸੀਂ ਫਾਰਮ ਪਹੁੰਚਣਾ, ਉੱਠ ਕੇ 2 ਵਜੇ ਜਾ ਕੇ ਫਾਰਮ ਕਰਨਾ ਕੰਮ, 12-1 ਵਜੇ ਤੱਕ ਉੱਥੇ ਕਰਨਾ ਦੁਪਹਿਰ ਤੱਕ, ਫਿਰ ਮੈਂ ਉੱਥੋਂ ਇੱਥੇ ਆ ਕੇ ਸ਼ਿਫਟ ਲਾਉਣੀ ਡਰਾਈਵ ਕਰਕੇ, ਇੱਥੋਂ ਰਾਤੀ 11 ਵਜੇ ਫਿਨਿਸ਼ ਕਰਨਾ। ਮੈਂ ਜਦੋਂ ਨੂੰ 1:30 ਵਜੇ ਪਹੁੰਚਣਾ ਵਾਪਸ ਬੰਬਾ, ਉਦੋਂ ਨੂੰ ਫਾਰਮ ਵਾਲੀ ਗੱਡੀ ਰੈਡੀ ਹੁੰਦੀ ਆ ਜਾ, ਫਿਰ ਮੈਂ ਫਾਰਮ ਵਾਲੀ ਗੱਡੀ 'ਚ ਬਹਿਣਾ, ਉੱਥੋਂ ਫਿਰ ਗੈਟਨ ਜਾ ਕੇ ਫਿਰ ਮੈਂ ਅਪ ਡਾਊਨ ਕੰਮ ਕਰਨਾ। ਤੇ ਅੱਜ ਆਈ ਥਿੰਕ 8 ਮਹੀਨੇ 9 ਮਹੀਨੇ ਮੈਂ ਕੰਮ ਕੀਤਾ ਉੱਥੇ। ਅੱਛਾ ਹਾਂ, ਫਿਰ ਉਹ ਕਿੰਨਾ ਕੁ ਹਾਰਡ ਸੀਗਾ ਉੱਥੇ ਕੰਮ? ਹਾਂਜੀ, ਫਾਰਮਰ 'ਚ ਹਾਰਡ ਸੀਗਾ ਜੀ, ਤੁਹਾਨੂੰ ਪਤਾ ਕਿ ਚਲੋ ਆਪਣੇ ਖੇਤਾਂ 'ਚ ਹੁੰਦਾ ਜੇ ਉੱਥੇ ਬੰਦਾ ਚਲੋ ਥੋੜਾ ਫ੍ਰੀ ਮਾਈਂਡਡ ਕੰਮ ਕਰਦਾ, ਤੇ ਉੱਥੇ ਤਾਂ ਗੋਰਾ ਖੜਾ ਹੁੰਦਾ ਸੀ, ਸਲੋ ਕਰਦੇ ਹੋ, ਸਹੀ ਨਹੀਂ ਕੱਟ ਰਹੇ, ਬਹੁਤ ਨੁਕਤਾ ਜਿੰਨੇ ਪੈਸੇ ਕੱਟ ਲਾਂਗੇ ਤੁਹਾਡੀ। ਅੱਛਾ, ਅੰਡਰ ਪ੍ਰੈਸ਼ਰ ਕੰਮ ਕਰਦੇ ਸੀ। ਬਟ ਜਿਹੜੇ ਮੁੰਡੇ ਮੇਰੇ ਨਾਲ ਕੰਮ ਕਰਦੇ ਅੱਛੇ ਸਪੋਰਟਿਵ ਮੁੰਡੇ ਸੀਗੇ, ਤੇ ਮੈਂ ਤੇ ਇੱਕ ਮੇਰਾ ਯਾਰ ਦੋਸਤ ਹਰਸ਼ ਹੁੰਦਾ ਸੀਗਾ, ਅਸੀਂ ਦੋਨੇ ਜਿਹੜੇ ਸਭ ਤੋਂ ਬੈਡ ਕਟਰ ਹੁੰਦੇ ਅਸੀਂ ਦੋਨੇ ਹੁੰਦੇ ਸੀ। ਜਿਹੜੇ ਬੈਡ ਕਟਰ ਹੁੰਦੇ, ਜਿਵੇਂ ਕਿ ਉਹ ਇੱਕ ਲਾਈਨਾਂ 'ਚ 8-9 ਜਾਣੇ ਕੱਟਦੇ ਹੁੰਦੇ ਸੀਗੇ, ਤੇ ਸਾਨੂੰ ਦੋਨਾਂ ਨੂੰ ਇੱਕ ਲਾਈਨ ਹੀ ਦਿੰਦੇ ਸੀ ਕਿ ਯਾਰ ਤੁਸੀਂ ਇੱਕ ਹੀ ਕੱਟ ਲਓ, ਇੰਨਾ ਬਹੁਤ। ਤੇ ਉਹਦੇ ਵਿੱਚ ਵੀ ਸਿੱਧੇ ਖਰਾਬ ਕਰਨੇ, ਤੇ ਜਿਹੜੇ ਨਾਲ ਦੇ ਸਪੋਰਟਿਵ ਟੀਮ ਹੁੰਦੀ ਸੀ ਉਹਨਾਂ ਨੇ ਚਲੋ ਸਾਨੂੰ ਗਾਲਾਂ ਵੀ ਕੱਢੀ ਜਾਣੀਆਂ, ਗੁੱਸੇ ਵੀ ਹੋਣਾ, ਤੇ ਬੱਟ ਕੀ ਹੈ ਕਿ ਸਪੋਰਟ ਕਰਦੇ, ਹਾਂ ਨਹੀਂ ਯਾਰ ਕਿ ਭਰਾ ਆਪਣੇ, ਤੇ ਮੈਂ ਵੀ ਥੈਂਕ ਯੂ ਕਰਦਾ ਉਹਨਾਂ ਦਾ ਸਾਰਿਆਂ ਦਾ, ਤੇ ਸਾਨੂੰ ਕੰਮ ਤੇ ਰੱਖੀ ਆ, ਕੰਮ ਕਰਾਇਆ ਉਹਨਾਂ ਨੇ, ਲੈਟਸ ਕੱਟਣੀ ਸਿਖਾਈ। ਇਹ ਵੀ ਬਾਅਦ ਚ ਕੰਮ ਕਰਨਾ। ਅੱਛਾ, ਹਾਂਜੀ, ਮੈਂ ਕਹਿ ਸਕਦੀ ਹਾਂ ਕਿ ਇੱਥੇ ਤੱਕ ਪਹੁੰਚੇ ਆ, ਭਾਂਡੇ ਮਾਂਜਣ ਤੋਂ ਲੈ ਕੇ ਫਾਰਮਾ ਤੱਕ ਸਭ ਕੰਮ ਅਸੀਂ ਸਟਰਗਲ ਕੀਤੀ ਹੈ। ਜੇ ਲੋਕ ਕਹਿ ਦਿੰਦੇ ਕਿ ਤੁਸੀਂ ਐਂ ਹੀ ਪਹੁੰਚ ਗਏ, ਅਸੀਂ ਸਭ ਕੰਮ ਜ਼ੀਰੋ ਤੋਂ ਸ਼ੁਰੂ ਕਰਕੇ ਇੱਥੇ ਤੱਕ ਪਹੁੰਚੇ ਆ। ਮੁੰਡਿਆਂ ਲਈ ਤਾਂ ਫਿਰ ਵੀ ਸਹੀ ਹੁੰਦਾ ਨਾ ਇਹ, ਚਲੋ ਮੁੰਡੇ ਸਟਰੋਂਗ ਹੁੰਦੇ ਨੇ ਮੈਂਟਲੀ, ਪਰ ਕੁੜੀਆਂ ਲਈ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਸੀ ਕਿ ਯਾਰ ਕਿੱਥੋਂ ਮੈਂ BDS ਕਰਦੀ ਇੱਥੇ ਕਿੱਥੇ ਭਾਂਡੇ ਮਾਂਜਦੀ ਫਿਰਦੀ? ਦੇਖੋ, ਆਪਣੀ ਮੈਂ ਕਹਿ ਸਕਦੀ ਹਾਂ ਕਿ ਪਤਾ ਹੈ ਕਿ ਸਟਰਗਲ ਕਰਨੀ ਹੈ, ਔਰ ਕਰ ਰਹੀ ਹਾਂ ਮੈਂ, ਹੁਣ ਅੱਜ ਤੱਕ ਵੀ ਕਰ ਰਹੀ ਹਾਂ। ਮੈਨੂੰ ਹਜੇ ਤੱਕ ਮੈਂ ਕਹਿ ਸਕਦੀ ਹਾਂ ਕਿ ਆਪਾਂ ਮੈਂ ਸਟੱਡੀਜ਼ ਕਰ ਲਈ, ਮੈਡੀਸਿਨ 'ਚ ਹਾਂ, ਇੱਥੇ ਮੀਡੀਆ 'ਚ ਵੀ ਕੰਮ ਕਰ ਰਹੀ ਹਾਂ, ਬਟ ਮੈਨੂੰ ਬੜਾ ਚੰਗਾ ਲੱਗਦਾ ਹੈ ਸਟਰਗਲ। ਹਜੇ ਵੀ ਮੈਂ ਕੰਮ ਕਰਨੀ, ਕਿ ਹਾਰਡ ਵਰਕ ਕਰਨਾ ਬੜਾ ਚੰਗਾ ਲੱਗਦਾ ਹੈ। ਤੇ ਹਜੇ ਵੀ ਮੈਨੂੰ 3-4 ਦਿਨ ਮੈਂ ਹੋ ਜਾਂਦੇ ਆ ਕਿ 4-4 ਦਿਨ ਹੋ ਜਾਂਦੇ ਕਿ ਮੈਂ ਸੌਂਦੀ ਨਹੀਂ ਹਾਂ, ਤੇ ਆਏ ਘਰ ਕੱਪੜੇ ਚੇਂਜ ਕੀਤੇ, ਚਲੋ ਨੈਕਸਟ ਜੌਬ ਆਏ, ਕਿਉਂਕਿ ਨੈਕਸਟ ਡੇ ਜਦੋਂ ਆਪਾਂ ਨਾਈਟ ਸ਼ਿਫਟ ਕਰਕੇ ਨੈਕਸਟ ਡੇ ਸ਼ੁਰੂ ਹੋ ਜਾਂਦਾ ਹੈ, ਤੇ ਆਪਾਂ ਬੱਚੇ ਔਰ ਵਰਕ ਆਪਾਂ ਸਾਰਾ ਕੁਝ ਨਹੀਂ ਛੱਡ ਸਕਦੇ, ਤਾਂ ਸਰਕਲ ਚੱਲਦਾ ਰਹਿੰਦਾ ਹੈ। ਬਟ 4 ਦਿਨ ਮੇਰੀ ਲਿਮਿਟ ਹੈ ਬਗੈਰ ਸੌਣ ਤੋਂ, ਬਟ ਆਲਵੇਜ਼ ਮੈਂ ਕਹਿੰਦਾ ਕਿ ਫਸਟ ਡੇ ਤੋਂ ਲੈ ਕੇ ਔਰ ਅੱਜ ਤੱਕ ਮੈਂ ਮਿਹਨਤ ਕਰਦੀ ਆ ਰਹੀ ਹਾਂ, ਤੇ ਜੋ ਆਪਣੀ ਕਿਸਮਤ 'ਚ ਹੈ, ਚਲੋ ਇਹ ਚੰਗੀ ਗੱਲ ਹੀ ਹੈ ਕਿ ਮਿਹਨਤ ਕਰਨੀ ਲਿਖੀ ਸੀਗੀ ਔਰ ਕੀਤੀ ਵੀ, ਹੁਣ ਵੀ ਕਰ ਰਹੇ ਹਾਂ। ਇਹ ਤੁਹਾਡਾ ਬਹੁਤ ਚੰਗਾ ਐਟੀਟਿਊਡ ਹੈ ਟੁਵਰਡਸ ਲਾਈਫ, ਕਿਉਂਕਿ ਸੰਘਰਸ਼ ਜ਼ਿੰਦਗੀ ਦਾ ਹਿੱਸਾ ਹੈ ਜੀ। ਸੰਘਰਸ਼ ਦੀਆਂ ਪੌੜੀਆਂ ਲੰਘ ਕੇ ਬੰਦੇ ਨੂੰ ਸਕਸੈਸ ਮਿਲਦੀ ਹੈ ਹਨਾ, ਜਿਹੜੀ ਕਿ ਤੁਸੀਂ ਪਾ ਵੀ ਰਹੇ ਹੋ ਹੌਲੀ ਹੌਲੀ, ਕਿਉਂਕਿ ਇਹ ਪਹਿਲੀ ਪੀੜ੍ਹੀ ਹੈ ਤੁਹਾਡੀ ਜਿਹੜੀ ਤੁਸੀਂ ਇੱਥੇ ਆਏ ਹੋ। ਤੁਸੀਂ ਇੰਨਾ ਕੁ ਜ਼ਿਆਦਾ ਵਧੀਆ ਕਰ ਜਾਣਾ ਕਿ ਆਉਣ ਵਾਲੀ ਤੁਹਾਡੀ ਪੀੜ੍ਹੀ ਜਿਹੜੀ ਹੈਗੀ ਤੁਹਾਨੂੰ ਦੇਖ ਰਹੀ ਹੈ ਹਨਾ, ਕਿ ਸਾਡੇ ਪੈਰੈਂਟਸ ਕਿਸ ਤਰੀਕੇ ਨਾਲ ਸਟਰਗਲ ਕਰ ਰਹੇ ਨੇ, ਕਿਸ ਤਰੀਕੇ ਨਾਲ ਅੱਗੇ ਵਧ ਰਹੇ ਨੇ, ਉਹ ਤੁਹਾਡੇ ਕਦਮਾਂ ਤੇ ਨਕਸ਼ੇ ਕਦਮਾਂ ਤੇ ਚੱਲਣ ਲਈ ਅੱਗੇ ਰੈਡੀ ਹੋ ਰਹੇ ਨੇ। ਹਾਂਜੀ ਭਾਜੀ, ਤੁਸੀਂ ਅਗਲੀ ਗੱਲ ਦੱਸੋ ਮੈਨੂੰ ਹੁਣ। ਡੀਜੇ ਦੀਪ ਜਿਹੜੀ ਗੱਲ ਹੈ, ਤੁਹਾਡੇ ਨਾਮ ਦੇ ਨਾਲ ਡੀਜੇ ਜੁੜਦਾ ਹੈ, ਫਿਰ ਤੁਸੀਂ ਕਦੋਂ ਇਹਦਾ ਡੀਜੇ ਦਾ ਸਫ਼ਰ ਕਦੋਂ ਸ਼ੁਰੂ ਕੀਤਾ? ਹਾਂਜੀ, ਡੀਜੇ ਦਾ ਸਫ਼ਰ ਮੈਂ ਕੀਤਾ ਸੀ 2011 ਦੇ ਅੰਦਰ, ਕਿਉਂਕਿ ਜਿਵੇਂ ਇੰਡੀਆ ਤੋਂ ਮੈਂ ਭੰਗੜਾ ਪਾਉਂਦਾ ਸੀ, ਭੰਗੜਾ ਪਾਉਂਦਾ ਆਇਆ ਸੀ, ਟੀਚਿੰਗ ਕਰਦਾ ਆਇਆ ਸੀ, ਮਿਊਜ਼ਿਕ ਦੀ ਥੋੜੀ ਬਹੁਤ ਨੌਲੇਜ ਸੀਗੀ, ਤੇ ਉਹਦੇ ਕਰਕੇ ਮੇਰੇ ਕੋਲ ਕਲੈਕਸ਼ਨ ਬਹੁਤ ਹੁੰਦੀ ਸੀ। ਇੰਡੀਆ 'ਚ ਮੇਰੇ ਕੋਲ ਸੌਂਗਸ ਦੀ ਕਲੈਕਸ਼ਨ ਬਹੁਤ ਜ਼ਿਆਦਾ ਸੀ, ਸ਼ੌਂਕ, ਤੇ ਇੱਥੇ ਵੀ ਸੀ। ਹੁਣ ਇੱਥੇ ਜਦੋਂ ਮੈਂ ਟੈਕਸੀ ਚਲਾਉਣ ਲੱਗਿਆ ਜਾਂ ਆਮ ਗੱਡੀ, ਮੁੰਡੇ ਜਿਹਨਾਂ ਮੇਰੀ ਗੱਡੀ ਦੀ ਟੈਕਸੀ ਤੋਂ CD ਕੱਢ ਕੇ ਲੈ ਜਾਂਦੇ ਸੀ। ਅੱਛਾ, ਹਾਂ, ਜਦੋਂ ਮੈਂ ਕੋਈ ਲਿਆਉਣੇ ਉਹਦੇ ਇਹਨਾਂ ਨੇ CD ਗਾ, ਕੋਈ ਨਾ ਕੋਈ ਬੰਦੇ CD ਗਿਆ, ਤੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਕੋਈ ਆਉਣ ਲੱਗਿਆ ਮੇਰੀ ਗੱਡੀ, ਮੈਂ ਆਪਣਾ ਸੀੜੀਆਂ ਲਗਾਉਣੀਆਂ ਪਹਿਲਾਂ, ਯਾਰ ਮੇਰੀ ਕੋਈ CD ਨਾ ਲੱਗੇ ਕੱਢ ਕੇ। ਜਦੋਂ ਸੀਡੀਆਂ ਤੋਂ ਬਾਅਦ ਗੱਡੀਆਂ ਵਿੱਚ USBs ਲੱਗਣ ਲੱਗ ਗਈਆਂ, ਫਿਰ ਉਹ ਗਾਇਬ ਹੋਣ ਲੱਗ ਗਈਆਂ ਕਿ ਨਾ ਇਹਦੀ ਕਲੈਕਸ਼ਨ ਆ। ਫਿਰ ਉਹ ਮੁੰਡੇ ਮੇਰੇ ਕੋਲ ਘਰੇ ਭਰਵਾਉਣ ਆਏ ਯਾਰ ਗੀਤ ਦੇ ਪੁਰਾਣੇ ਨਵੇਂ। ਫਿਰ ਉੱਥੇ ਜਿਵੇਂ ਸਾਰੇ ਉਸ ਸਟੂਡੈਂਟ ਆਏ ਸੀਗੇ, ਤੇ ਕਈਆਂ ਦੇ ਬੱਚੇ ਹੋਏ, ਉਹਨਾਂ ਦੇ ਫਸਟ ਬਰਥਡੇ, ਕਈਆਂ ਦਾ ਟੌਂਬੇ ਸੀਗੇ, ਤੇ ਉਹਨਾਂ ਨੇ ਕਹਿੰਦੇ ਕਿ ਯਾਰ ਦੀਪ ਤੇਰੇ ਕੋਲ ਕਲੈਕਸ਼ਨ ਹੁੰਦੀ ਹੈ ਤੇ ਪਾਰਟੀ ਤੇ ਤੂੰ ਸੌਂਗ ਲਾ ਦੇ। ਹਾਂਜੀ, ਮੈਂ ਕਿਹਾ ਠੀਕ ਆ, ਮੈਂ ਤੇ ਲਾ ਦੂੰ, ਚੱਲ ਕੋਈ ਗੱਲ ਨਹੀਂ। ਤੇ ਉਹ ਮੈਂ ਇੱਕ ਦਿਨ ਉੱਥੇ ਕਿਸੇ ਕੋਲ ਸਪੀਕਰ ਫੜਿਆ, ਛੋਟੇ ਜਿਹੜੇ ਆਪਣੇ ਹੋਮ ਥੀਏਟਰ ਹੁੰਦੇ ਆ, 4-5 ਮੁੰਡਿਆਂ ਦੇ ਘਰੋਂ ਮੈਂ ਛੋਟੇ ਸਪੀਕਰ ਇਕੱਠੇ ਕਰਕੇ ਪਾਰਟੀ 'ਚ ਅਸੀਂ ਨਾਰਮਲ 3D ਪਲੇਅਰ ਲਾਤਾ ਤੇ ਚਲਾਇਆ, ਤੇ ਉਹ ਇੰਜੋਏ ਕੀਤਾ ਸਾਰਿਆਂ ਨੇ।
ਤੇ ਫਿਰ ਚਲੋ ਘਰੇ ਆਏ ਆ, ਆਪਸ 'ਚ ਗੱਲਬਾਤ ਹੋਈ ਤੇ ਇਹ ਕਹਿੰਦੀ ਹਾਂ ਅੱਛਾ ਕੰਮ ਤੁਸੀਂ ਡੀਜੇ ਕਿਉਂ ਨਹੀਂ ਕਰਦੇ? ਅੱਛਾ। ਮੈਂ ਹਾਂ ਗੱਲ ਤਾਂ ਫਿਰ ਉਸ ਟਾਈਮ ਅਸੀਂ ਪੈਸੇ ਇਕੱਠੇ ਕਰਕੇ ਨਾ ਤੇ ਡੀਜੇ ਹੈ ਵੀ ਨਹੀਂ ਸੀ, ਆਈ ਥਿੰਕ ਉਸ ਟਾਈਮ ਇੱਥੇ 1-2 ਜਾਣੇ ਸੀਗੇ ਕਰਦੇ ਡੀਜੇ ਤੇ ਟੋਆਮੇ ਦਾ ਕੋਈ ਵੀ ਨਹੀਂ ਸੀਗਾ ਤੇ ਮੈਂ ਹਾਂ ਚੱਲ ਮੈਂ ਕਰਦਾ। ਅਸੀਂ ਫਿਰ ਨਾ ਇੰਨੇ ਕੁ ਪੈਸੇ ਵੀ ਨਹੀਂ, ਇਕਵਿਪਮੈਂਟ ਮਹਿੰਗੇ ਹੁੰਦੇ ਤੇ ਹੁਣ ਮੈਨੂੰ ਕੋਈ ਗਾਈਡੈਂਸ ਨਹੀਂ ਕਿ ਕੀ ਕੀਤਾ ਜਾਵੇ, ਕਿੱਥੋਂ ਲਿਆਂਦਾ ਜਾਵੇ। ਚਲੋ ਹੌਲੀ ਹੌਲੀ ਅਸੀਂ ਪੈਸੇ ਜੋੜੇ ਦਾ ਕਿ ਹਾਂ ਭਾਈ ਇਧਰੋਂ ਕੱਟ ਲਓ ਪੈਸੇ, ਇਧਰੋਂ ਕੱਟ ਕਟਾ ਕੇ ਤੇ ਛੋਟਾ ਜਿਹਾ ਸਿਸਟਮ ਕੁਦਰਤੀ ਇੱਕ ਮੈਨੂੰ ਬੁਕਿੰਗ ਵੀ ਮਿਲ ਗਈ ਨਾਲ। ਅੱਛਾ। ਤੇ ਉਹਨਾਂ ਦੇ ਮੈਂ ਭਾਈ ਪਹਿਲਾਂ ਦੇ ਮੈਨੂੰ ਕਹਿੰਦਾ ਆ ਤੇ ਬਾਬਾ ਜੀ ਕਿਉਂਕਿ ਅਜੇ ਸਮਾਨ ਨੂੰ ਵੀ ਹੋਰ ਲੈਣਾ ਸੀ। ਚਲੋ ਜੀ ਉਹਨੇ ਪੈਸੇ ਦਿੱਤੇ ਤੇ ਮੈਂ ਜਾ ਕੇ ਸਮਾਨ ਲੈ ਕੇ ਉਹਦੇ ਲਾਇਆ। ਫਿਰ ਆਪਣੇ ਇੱਥੇ ਹੈਗੇ ਨੇ ਗੁਰਦੀਪ ਨਿੱਜਰ ਭਾਜੀ, ਉਹਨਾਂ ਨੂੰ ਮੈਂ ਜਿਵੇਂ ਪਹਿਲਾਂ ਇੱਥੇ ਜੋ ਮੈਂ ਰਿਹਾ ਸੀਗਾ ਥੋੜਾ ਟਾਈਮ ਭੰਗੜਾ ਪਾਉਂਦਾ ਸੀ ਉਹਨਾਂ ਦੇ ਕਲੱਬ 'ਚ, ਆਪਣੇ ਸ਼ੇਰੇ ਪੰਜਾਬ ਗਰੁੱਪ ਬ੍ਰਿਸਬਨ ਦੇ ਸਭ ਤੋਂ ਪੁਰਾਣੇ ਭੰਗੜਾ ਗਰੁੱਪ। ਤੇ ਉਹਨਾਂ ਦਾ ਮੈਂ ਭਾਜੀ ਨੂੰ ਫਿਰ ਮੈਂ ਦੱਸਿਆ ਮੈਂ ਭਾਜੀ ਮੈਂ ਅਸਲ ਡੀਜੇ ਸ਼ੁਰੂ ਕੀਤਾ ਤੇ ਤੁਸੀਂ ਮੈਨੂੰ ਸਪੋਰਟ ਕਰੋ। ਉਹ ਕਹਿੰਦੇ ਜ਼ਰੂਰ। ਤੇ ਉਸ ਤੋਂ ਬਾਅਦ ਫਿਰ ਉਹ ਭਾਜੀ ਨੇ ਮੈਨੂੰ ਇੱਥੇ ਇੰਟਰੋਡਿਊਸ ਕਰਾਇਆ ਦਵਿੰਦਰ ਬਾਈ ਹੋਰੀ ਸਾਰੇ ਹੋਰਾਂ ਨਾਲ ਤੇ ਬਸ ਉੱਥੋਂ ਕੰਮ ਫਿਰ ਸ਼ੁਰੂ ਹੋਇਆ ਜੀ। ਫਿਰ ਮੈਂ ਟੋਆਂਬੇ ਤੋਂ ਇੱਥੇ ਕਰਨ ਆਉਂਦਾ ਸੀ ਇਵੈਂਟਸ ਪਾਰਟੀ ਸਾਰੀਆਂ, ਬਟ ਫਿਰ ਜਿਵੇਂ ਜਿਵੇਂ ਬਿਜ਼ੀ ਹੋਣ ਲੱਗਿਆ ਫਿਰ ਮੈਨੂੰ ਨਾ ਟਰੈਵਲਿੰਗ ਬਹੁਤ ਪੈਂਦੀ ਸੀ। ਅੱਛਾ ਜੀ। ਜੇ ਮੈਂ ਹੁਣ ਬ੍ਰਿਸਬਨ ਤੋਂ ਟੋਆਂਬੇ ਤੋਂ ਸਨਸ਼ਾਈਨ ਜਾਣਾ, ਗੋਲਡ ਕੋਸਟ ਜਾਣਾ ਤੇ ਮੈਨੂੰ ਟਰੈਵਲਿੰਗ ਬਹੁਤ ਜ਼ਿਆਦਾ ਪੈਂਦੀ ਸੀ। ਨਾਲੇ ਕੰਮ ਹੁੰਦਾ ਸੀ ਇੱਧਰ, ਥਕਾਵਟ ਜਾਂ ਰਿਸਕ ਜ਼ਿਆਦਾ ਹੁੰਦਾ ਸੀ। ਫਿਰ ਮੈਂ ਬੈਕ ਟੂ ਬ੍ਰਿਸਬਨ ਮੂਵ ਬੈਕ ਕਰ ਗਿਆ। ਅੱਛਾ। ਪਰ 2011 ਚ ਮੈਂ ਬੇਸਿਕਲੀ ਸਟਾਰਟ ਕੀਤਾ ਸੀ ਕੰਮ ਡੀਜੇ ਜੀ। ਡੀਜੇ ਜਦੋਂ ਕਿਉਂਕਿ ਸਮਾਨ ਕਾਫੀ ਹੋ ਜਾਂਦਾ ਹੈ ਨਾ, ਇੱਕ ਕਾਰ ਵਗੈਰਾ ਦੇ ਵਿੱਚ ਤਾਂ ਨਹੀਂ ਜਾਂਦਾ, ਫਿਰ ਤੁਸੀਂ ਜੂਟ ਵਗੈਰਾ ਵੀ ਲਿਆ ਹੋਣਾ? ਨਹੀਂ ਜੀ, ਮੈਂ 2016 ਤੱਕ ਮੈਂ ਕਾਰ 'ਚ ਲੈ ਕੇ ਜਾਂਦਾ ਸੀ। ਓ ਮਾਈ ਗॉड, ਐਡੇ ਵੱਡੇ ਵੱਡੇ ਸਪੀਕਰਸ। ਕਿਉਂਕਿ ਲੋਕ ਵੀ ਇਹ ਕਹਿੰਦੇ ਸੀ ਕਿ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਫਿੱਟ ਕਿਵੇਂ ਕਰ ਲੈਂਦੇ ਇੰਨਾ ਸਮਾਨ ਇਹਦੇ ਵਿੱਚ। ਸਹੀ ਗੱਲ ਹੈ, ਇੱਕ ਕਾਰ ਦੇ ਵਿੱਚ SUV ਦੇ ਵਿੱਚ ਨਹੀਂ, ਉਹ ਕੈਮਰੇ ਸੀ ਮੇਰੇ ਕੋਲ। ਓ ਮਾਈ ਗॉड, I can't imagine। ਇੰਨੀ ਕੁ ਆਈ ਥਿੰਕ ਮੈਨੂੰ ਬਖਸ਼ ਹੈਗੀ ਕਿ ਮੈਂ ਨਾ ਛੋਟੀ ਜਿਹੀ ਚੀਜ਼ ਦੇ ਅੰਦਰ ਹੀ ਮੈਂ ਘਰ ਦਾ ਸਮਾਨ ਐਡਜਸਟ ਕਰ ਐਡਜਸਟ ਕਰ ਸਕਦਾ। ਇੰਨੀ ਵਾਰੀ ਟ੍ਰਿਕ ਆ ਮੈਨੂੰ ਸਾਡੇ ਘਰ ਮੈਂ ਕੈਮਰੇ ਦੇ ਅੰਦਰ ਹੀ 4 ਤੋਂ 6 ਸਪੀਕਰ ਵਿਦ ਲਾਈਟਸ ਕੁਝ ਸਾਰਾ ਮੈਂ ਲੋਡ ਕਰਕੇ ਤੇ ਮੈਂ ਲੈ ਈਜ਼ਲੀ 6 ਸਾਲ ਮੈਂ ਹੀ ਕੀਤਾ। ਅੱਛਾ ਜੀ। ਹਾਂਜੀ 6 ਸਾਲ ਤੱਕ ਮੈਂ ਕੈਮਰੇ 'ਚ ਹੀ ਲੈ ਕੇ ਜਾਂਦਾ ਰਿਹਾ ਸਾਰਾ ਸਮਾਨ। ਅੱਛਾ। ਤੇ 6 ਤੋਂ ਬਾਅਦ 16 ਤੋਂ ਬਾਅਦ ਫਿਰ ਮੈਂ ਗੱਡੀ ਚੇਂਜ ਕੀਤੀ ਤੇ ਉਸ 'ਚ ਵੀ ਉਹ ਗੱਡੀ ਲਿਆਂਦੀ ਪਹਿਲੇ ਦਿਨ ਹੀ ਲਿਆਂਦੀ। ਪਹਿਲੇ ਦਿਨ 9 ਸੀਟਰ ਸੀਗੀ, ਪਹਿਲੇ ਦਿਨ ਲਿਆਂਦੀ ਉਹਨੂੰ ਸੀਟਾਂ ਪੜ ਕੇ ਪਿੱਛੋਂ ਕਿ ਹਾਂ ਫੈਮਿਲੀ ਦੇ ਬੈਠਣ ਜੋਗੀਆਂ ਰੱਖ ਲਈਆਂ ਸਾਰੀਆਂ। ਮੈਂ ਨਹੀਂ ਫਿਰ ਮੈਂ ਉਸ 'ਤੇ ਜਾਣਾ ਸ਼ੁਰੂ ਕੀਤਾ। ਫਿਰ ਮੈਂ ਹੁਣ 19 ਚ ਪਰ ਮੈਂ ਪ੍ਰੋਪਰ ਇੱਕ ਓਨਲੀ ਫॉर ਡੀਜੇ ਗੱਡੀ ਰੱਖੀ। ਅੱਛਾ ਜੀ। ਹਾਂ ਹੁਣ ਫਿਰ ਉਹੀ ਚੱਲਦੀ ਹੈ ਸਾਰੀ ਡੀਜੇਸ ਦੀ। ਪਰ ਨਾਲ ਟਰੱਕ ਵੀ ਲਏ ਤੇ ਵੱਡੇ ਜਿਹੜੇ ਸ਼ੋਜ਼ ਹੁੰਦੇ ਉੱਥੇ ਕੋਈ ਵੱਡੀ ਸਾਊਂਡ। ਤੁਸੀਂ ਕਿਉਂਕਿ ਆਪਾਂ ਗੱਲਬਾਤ ਕੀਤੀ ਹੈ ਪਹਿਲਾਂ ਜਦੋਂ ਚਾਹ ਪਾਣੀ ਪੀ ਰਹੇ ਸੀ, ਤੁਸੀਂ ਦੱਸਿਆ ਕਿ ਤੁਸੀਂ ਡੀਜੇ ਦਾ ਹੁਣ ਕੰਮ ਵਧਾਇਆ, ਇੱਕ ਹੋਰ ਵੀ ਤੁਸੀਂ ਮੈਟ੍ਰਿਕਸ ਨਾਮ ਰੱਖਿਆ ਡੀਜੇ ਦਾ, ਉਹਦੇ ਬਾਰੇ ਦੱਸੋ। ਹਾਂਜੀ ਮੈਟ੍ਰਿਕਸ ਟੀਮ ਮੈਟ੍ਰਿਕਸ ਅਸੀਂ ਲਾਂਚ ਕੀਤੀ ਸੀ ਲਾਸਟ ਈਅਰ ਜੀ। ਇਸ ਦਾ ਮੇਨ ਇਹਦਾ ਨਾਮ ਜਾਂਦਾ ਮੇਰਾ ਮਤਲਬ ਇੱਕ ਛੋਟਾ ਭਰਾ ਹੈਗਾ ਪਵਨੀਤ ਪਾਵਾ, ਉਹਨੇ ਹੀ ਨਾਂ ਰੱਖਿਆ ਸੀਗਾ ਤੇ ਉਹਨੂੰ ਗੱਲ ਕੀਤੀ ਮੈਂ ਪਾਪਾ ਇਸ ਤਰ੍ਹਾਂ ਟੀਮ ਆਪਣੀ ਸ਼ੁਰੂ ਕਰਨੀ ਹੈ ਕਿਵੇਂ। ਕਹਿੰਦਾ ਭਾਜੀ ਮੈਂ ਹੀ ਨਾਂ ਰੱਖੂ। ਮੈਂ ਕਿਹਾ ਠੀਕ ਆ। ਪਾਪਾ ਨੇ ਫਿਰ ਨਾਂ ਰੱਖਿਆ ਮੈਟ੍ਰਿਕਸ। ਮੈਟ੍ਰਿਕਸ ਹੀ ਡੀਜੇ ਦੀ ਤਾਂ ਕਮਿਊਨਿਟੀ 'ਚ ਪਤਾ ਸੀ ਸਭ ਹਾਂਜੀ ਕਿ ਇਹ ਡੀਜੇ ਚੱਲ ਰਿਹਾ, ਬਟ ਕਮਿਊਨਿਟੀ ਦੇ ਅੰਦਰ ਵੀ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਸੀ ਕਿ ਕੋਈ ਆਪਣੇ ਬੰਦੇ ਦੇ ਕੋਈ ਸਾਊਂਡ ਹੋਵੇ। ਸਾਰਿਆਂ ਨੇ ਈਜ਼ੀ ਰਹਿੰਦਾ ਕਿ ਆਪਣੇ ਕਮਿਊਨਿਟੀ ਬੰਦੇ ਨਾਲ ਕਮਿਊਨੀਕੇਟ ਕਰਨਾ ਵੀ ਸਭ। ਫਿਰ ਉਸ ਰਿਲੇਟਡ ਫਿਰ ਮੈਂ ਇੱਕ ਆਪਣੇ ਗੋਲਡ ਕੋਸਟ ਤੋਂ ਡੀਜੇ ਆਜੂ ਭਾਜੀ ਤੇ ਉਹਨਾਂ ਨਾਲ ਮੇਰੀ ਕੋਲੈਬੋਰੇਸ਼ਨ ਹੋਈ ਮੇਰੀ। ਅਸੀਂ ਦੋਨਾਂ ਨੇ ਮਿਲਾ ਕੇ ਫਿਰ ਟੀਮ ਮੈਟ੍ਰਿਕਸ ਲਾਂਚ ਕੀਤੀ ਹੈ, ਜਿਹਦੇ ਅੰਦਰ ਕਿ ਵੱਡੇ ਸ਼ੋਜ਼ ਹਾਈ ਫਾਈ ਜਿਹੜੇ ਹੁੰਦੇ ਆਪਣੇ ਜਿਵੇਂ ਆਪਾਂ ਇੰਡੀਆ 'ਚ ਵੱਡੇ ਲਾਈਟਨਿੰਗ ਸਾਊਂਡਸ ਦੇਖਦੇ ਹਾਂ, ਉਸ ਚੀਜ਼ ਨੂੰ ਅਸੀਂ ਐਜ਼ ਏ ਟੀਮ ਮੈਟ੍ਰਿਕਸ ਲਾਂਚ ਕੀਤਾ ਆਪਣੇ ਕੁਈਨਜ਼ਲੈਂਡ ਦੇ ਅੰਦਰ। ਉਹਦੇ ਅੰਦਰ ਮੈਂ ਤੇ ਆਸ਼ੂ ਭਾਜੀ ਪਾਰਟਨਰ ਹੈ ਤੇ ਉਸ ਫਿਰ ਅਸੀਂ ਟੀਮ ਮੈਟ੍ਰਿਕਸ ਕਹਿੰਦੇ ਹੁੰਦੇ ਸੀ। ਹਾਂਜੀ ਕਿ ਜਿਹੜੇ ਵੱਡੇ ਲੈਵਲ ਤੇ ਸ਼ੋਜ਼ ਹੁੰਦੇ ਨੇ ਉਹ ਸਾਰਿਆਂ ਦੇ ਟੀਮ ਮੈਟ੍ਰਿਕਸ ਜਾਂਦੀ ਆ। ਪਰਸਨਲੀ ਤਾਂ ਡੀਜੇ ਦੀਪ ਡੀਜੇ ਆਸ਼ੂ ਜਾਂਦੇ ਆ। ਹਾਂਜੀ ਓਕੇ। ਤੇ ਸਾਡੀ ਟੀਮ ਜਿਹੜੀ ਕੋਲੈਬੋਰੇਸ਼ਨ ਟੀਮ ਉਹ ਟੀਮ ਮੈਟ੍ਰਿਕਸ ਆ। ਓਕੇ। ਫਿਰ ਹੁਣ ਜਿੱਦਾਂ ਇੰਨੇ ਸਾਰੇ ਆਪਣੇ ਫੰਕਸ਼ਨਸ ਆਉਂਦੇ ਨੇ, ਇਵੈਂਟਸ ਆਉਂਦੇ ਨੇ, ਤੁਸੀਂ ਤਾਂ ਫੁੱਲੀ ਬੁੱਕ ਰਹਿੰਦੇ ਹੋਣੇ ਆ?
ਹਾਂਜੀ ਇਹ ਸਾਰੇ ਭਰਾਵਾਂ ਦਾ ਕਮਿਊਨਿਟੀ ਵਾਲੇ ਦਾ ਥੈਂਕਸ ਕਰਨਾ ਕਿ ਸਾਰੇ ਮੈਨੂੰ ਯਾਦ ਕਰਦੇ ਆ, ਬਿਜ਼ੀ ਰੱਖਦੇ ਆ। ਸਪੋਰਟ ਬਹੁਤ ਕੀਤੀ ਮੇਰੀ ਕਮਿਊਨਿਟੀ ਨੇ। ਮੈਂ ਨਹੀਂ ਕਹਿੰਦਾ ਡੀਜੇ ਦੀ ਮੈਂ ਨਹੀਂ ਬਣਿਆ, ਕਮਿਊਨਿਟੀ ਨੇ ਬਣਾਇਆ। ਮੇਨ ਮੈਂ ਇਹੀ ਕਹੂੰਗਾ ਕਿ ਆਰਗੇਨਾਈਜ਼ਰਸ ਨੇ ਜਾਂ ਜਿਹੜੀ ਵੀਰ ਭਰਾ ਕਮਿਊਨਿਟੀ ਹੈ ਸਾਡੀ ਬ੍ਰਿਸਬਨ ਦੀ, ਉਹਨਾਂ ਨੇ ਬਣਾਇਆ ਹੈਗਾ, ਉਹਨਾਂ ਨੇ ਮੇਰੀ ਸਪੋਰਟ ਕੀਤੀ ਹੈ। ਜੋ ਕਈ ਵਾਰ ਮੈਂ ਗਲਤੀਆਂ ਵੀ ਕਰਦਾ ਸੀ, ਮੈਨੂੰ ਦੱਸ ਜਾਂਦੇ ਸੀ ਦੀਪ ਆਹ ਚੀਜ਼ ਗਲਤੀ ਇਹਨੂੰ ਸੁਧਾਰ ਦੀ। ਮੈਂ ਜੋ ਉੱਤੇ ਪੂਰਾ ਵਰਕਆਊਟ ਕਰਦਾ ਸੀ ਯਾਰ ਮੈਂ ਕਿੱਥੇ ਗਲਤੀ ਹੋਈ ਸੀ, ਹਾਂ ਉਹਨਾਂ ਨੇ ਦੱਸਿਆ ਕਿ ਇਹ ਕੀਤਾ ਜਾਊਗਾ, ਨੈਕਸਟ ਟਾਈਮ ਵੀ ਮੈਂ ਕਰਦਾ ਸੀ ਸੁਧਾਰ। ਫਿਰ ਪਰ ਹੱਲਾਸ਼ੇਰੀ ਕਮਿਊਨਿਟੀ ਨੇ ਮੈਨੂੰ ਬਹੁਤ ਦਿੱਤੀ, ਬਹੁਤ ਆਪਣੇ ਆਰਗੇਨਾਈਜ਼ਰਸ ਨੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਰੱਖਿਆ ਕਿ ਹਾਂ ਯਾਰ ਇਹ ਕਰ ਸਕਦਾ ਸਾਡਾ ਪ੍ਰੋਸਤਾ। ਕਈਆਂ ਨੇ ਫਸਟ ਟਾਈਮ ਵੱਡੇ ਬਿਗ ਇਵੈਂਟਸ ਦਿੱਤੇ ਮੈਨੂੰ, ਤੇ ਪਰ ਆਪਣੇ ਪੂਰੀ ਮਿਹਨਤ ਕੀਤੀ, ਖਰਾ ਉਤਨ ਦੀ ਕੋਸ਼ਿਸ਼ ਕੀਤੀ ਹੈ ਤੇ ਸਕਸੈਸ ਹੋਇਆ ਉਸ ਟਾਈਮ। ਤੁਸੀਂ ਦੱਸਿਆ ਤੁਸੀਂ ਭੰਗੜੇ ਦੇ ਵਿੱਚ ਸੀ, ਇੰਡੀਆ ਦੇ ਵਿੱਚ ਤੁਸੀਂ ਭੰਗੜਾ ਸਿਖਾਉਂਦੇ ਵੀ ਸੀ, ਤੇ ਇੱਥੇ ਆ ਕੇ ਬਾਹਰਲੇ ਮੁਲਕ ਆ ਕੇ ਨਹੀਂ ਸੋਚਿਆ ਕਿ ਯਾਰ ਭੰਗੜਾ ਵੀ ਪਾਇਆ ਜਾਵੇ? ਨਹੀਂ ਜੀ, ਮੈਂ ਪਾਇਆ। ਮੈਂ 2009 ਚ ਪਹਿਲਾਂ ਗੁਰਦੀਪ ਭਾਈ ਸ਼੍ਰੀ ਪੰਜਾਬ ਦੀ ਟੀਮ ਚ ਪਾਇਆ ਸੀਗਾ ਭੰਗੜਾ। ਫਿਰ ਆਪਣੇ ਸਵਰਨ ਬਰਨਾਲਾ ਜੀ ਨੇ ਸਿਡਨੀ ਭਾਈ ਜੀ ਹੋਰੀ, ਮੈਂ ਉਹਨਾਂ ਦੀ ਟੀਮ ਚ ਪਾਉਂਦਾ ਰਿਹਾ ਭੰਗੜਾ ਕੰਪੀਟੀਸ਼ਨ ਚ। ਤੇ ਫਿਰ ਉਸ ਤੋਂ ਬਾਅਦ ਫਿਰ 11 ਚ ਵੀ ਮੈਂ ਇੱਥੇ ਫਿਰ ਸ਼ੇਰੇ ਪੰਜਾਬ ਨਾਲ ਫਿਰ ਪਾਉਂਦਾ ਰਿਹਾ 3-4 ਸਾਲ ਭੰਗੜਾ। ਬਟ ਹੁਣ ਐਜ਼ ਏ ਡੀਜੇ ਕਰਕੇ ਬਿਜ਼ੀ ਹੋਣ ਲੱਗ ਗਏ, ਕੰਮ ਕਰਕੇ ਵੀ ਜ਼ਿਆਦਾ ਨਹੀਂ ਮਿਲਦਾ। ਬਟ ਹਾਲੇ ਵੀ ਐਟ ਅ ਟਾਈਮ ਉਹਨਾਂ ਦੀ ਸਕਿਪ ਨਹੀਂ ਹੈ। ਅੱਛਾ, ਹਾਂ। ਤੇ ਜਦੋਂ ਆੜੇ ਫਸੇ ਉਹਨਾਂ ਭਾਈ ਨੂੰ ਕਹਿੰਦਾ ਭਾਜੀ ਜਦੋਂ ਮਰਜ਼ੀ ਕਾਲ ਕਹਿੰਦੇ ਅਜੇ ਵੀ ਭੰਗੜਾ ਪਾਏ ਹੁੰਦੇ ਆ। ਇਹਦੇ ਸਟਿੱਪਣੀ ਨੂੰ ਪਰ ਲੋੜ ਪੈਂਦੀ। ਹਾਂ ਭਾਜੀ ਸਟਿੱਪਣੀ ਹੈਗੀ ਆ, ਜਦੋਂ ਮਰਜ਼ੀ ਆਵਾਜ਼ ਮਾਰੋ ਮੈਂ ਆ ਜੂ। ਕਈ ਪ੍ਰੋਗਰਾਮ ਤੇ ਮੈਨੂੰ ਖੜੇ ਪੈਰਾਂ ਨਾਲ ਗਿਆ, ਮੈਂ ਸਾਹਮਣੇ ਤੇ ਹੁੰਦਾ ਉੱਥੇ ਪਿੱਛੇ ਸਟੈਪ ਨਹੀਂ ਦੀਪ ਪਾ ਚੱਲ ਉੱਤੋਂ ਪਾ ਕੱਪੜੇ ਚੱਲ ਮੈਨੂੰ ਚੜਾ ਦੇ। ਮਲਟੀਟਾਸਕਿੰਗ ਹੈ, ਨਾਲ ਨਾਲ ਡੀਜੇ ਨਾਲ ਨਾਲ ਭੰਗੜਾ। ਅੱਛਾ ਬਾਜੀ, ਹੁਣ ਇਹ ਫੁੱਲ ਟਾਈਮ ਤੁਸੀਂ ਪ੍ਰੋਫੈਸ਼ਨ ਫੜਿਆ ਹੋਇਆ ਡੀਜੇ ਦਾ ਜਾਂ ਫਿਰ ਕੁਝ ਹੋਰ ਵੀ ਕਰਦੇ ਹੋ? ਨਹੀਂ ਵੈਸੇ ਹੀ ਮੈਂ ਟਰੱਕ ਚਲਾਉਂਦਾ ਹਾਂ। ਅੱਛਾ, ਲੋਕਲੀ ਚਲਾਉਂਦਾ ਹਾਂ ਕਿਉਂਕਿ ਵਿਦ ਡੀਜੇ ਨਾਲ ਮੈਨੂੰ ਇਹਦਾ ਪ੍ਰੋਫੈਸ਼ਨਲੀ ਮੇਨ ਤਾਂ ਵੈਸੇ ਡੀਜੇ ਮੈਂ ਕਹਿ ਸਕਦਾ ਬਟ ਨਾਲ ਜੋ ਸਾਈਡ ਬਿਜ਼ਨਸ ਥੋੜਾ ਚੱਲਦਾ ਰਹਿੰਦਾ ਟਰੱਕ ਦਾ, ਤੇ ਲੋਕਲੀ ਰੱਖਿਆ ਹੈ। ਫਲੈਕਸੀਬਲ ਟਾਈਮਿੰਗ ਚਾਹੀਦੀ ਹੈ ਮੈਨੂੰ, ਤੇ ਮੰਡੇ ਤੋਂ ਫਰਾਈਡੇ ਉਹ ਕਰ ਲਈਦਾ, 7-8 ਘੰਟੇ ਲਾ ਕੇ। ਅੱਛਾ ਹਾਂਜੀ। ਗਿੰਨੀ ਜੀ ਤੁਸੀਂ ਕੀ ਕਰਦੇ ਹੋ ਅੱਜ ਕੱਲ? ਮੈਂ ਨਰਸਿੰਗ ਹੈ ਮੇਰਾ ਪ੍ਰੋਫੈਸ਼ਨ। ਅੱਛਾ, ਤੇ ਨਾਲ ਮਾਡਲਿੰਗ ਤੇ ਨਾਲ ਪੀਟੀਸੀ ਦੇ ਵਿੱਚ ਮੈਂ ਨਾਲ ਕੰਮ ਕਰਦੀ ਹਾਂ। ਅੱਛਾ, ਮਾਡਲਿੰਗ ਵੀ ਕਰਦੇ ਹੋ ਤੁਸੀਂ? ਹਾਂਜੀ ਹਾਂਜੀ। ਮਾਡਲਿੰਗ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ? ਮਾਡਲਿੰਗ ਦਾ ਸ਼ੌਂਕ ਬਸ ਪਹਿਲਾਂ ਐ ਸੀ ਕਿ ਇੰਨਾ ਕੌਨਫੀਡੈਂਸ ਨਹੀਂ ਸੀਗਾ। ਸਟੱਡੀ ਤੇ ਬੱਚਿਆਂ ਦੇ ਵਿੱਚ ਕਾਫੀ ਇਨਵੋਲਵ ਹੋਣ ਕਰਕੇ ਮੇਰਾ weight ਕਾਫੀ ਜ਼ਿਆਦਾ ਗੇਨ ਹੋ ਗਿਆ ਸੀ, ਕਿਉਂਕਿ ਮੈਨੂੰ ਇਹਨਾਂ ਤੋਂ ਬਹੁਤ ਕੰਪਲਿਕੇਸ਼ਨਸ ਆ ਗਏ ਸੀਗੇ। ਔਰ ਫਿਰ ਮੈਂ ਜ਼ਰੂਰ ਨਾਮ ਲੈਣਾ ਚਾਹੂੰਗੀ ਮੇਰੇ ਗੁਰੂ ਜੀ ਦਾ, ਭਾਵਨਾ ਮਹਾਜਨ। ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਗਿਨੀ ਤੂੰ ਸਟਾਰਟ ਕਰ ਮਾਡਲਿੰਗ ਦਾ ਆਪਣਾ। ਤੇ ਮੈਂ ਕਿਹਾ ਕਿ ਮੇਰੇ 'ਚ ਇੰਨਾ ਕੌਨਫੀਡੈਂਸ ਨਹੀਂ ਹੈ ਕਿ ਮੈਂ ਕਰ ਸਕਾਂ ਮਾਡਲਿੰਗ। ਤੇ ਹੌਲੀ ਹੌਲੀ ਮੈਂ ਆਪਣਾ weight lose ਕੀਤਾ। ਤੇ ਜਦ ਮੈਂ ਫਸਟ ਟਾਈਮ ਰੈਂਪ ਤੇ ਚੱਲੀ ਤੇ ਉਸ ਟਾਈਮ ਮੇਰੇ ਨਾਲ ਸੀ ਤੇ ਮੈਨੂੰ ਕਿਹਾ ਕਿ ਗਿਨੀ, ਮੈਂ ਕਿਹਾ ਦੀਦੀ ਮੈਂ ਫਸਟ ਟਾਈਮ ਕਰ ਲਿਆ, ਹੁਣ ਦੈਟਸ ਇਟ, ਤੁਸੀਂ ਮੈਨੂੰ ਕਿਹਾ ਸੀ। ਕਹਿੰਦੇ ਕਿ ਕੀੜਾ ਹੈ, ਜੇ ਇੱਕ ਵਾਰੀ ਦੰਦੀ ਵੱਢ ਜੇ ਨਾ ਫੇਰ ਨਹੀਂ ਉਹ ਕੰਮ ਹੁੰਦਾ। ਤੇ ਫਿਰ ਉਸ ਤੋਂ ਬਾਅਦ ਮੈਨੂੰ ਆਫਰਸ ਆਉਣ ਲੱਗੀਆਂ ਤੇ ਹੁਣ ਚਲੋ ਇੱਥੇ ਤੱਕ ਪਹੁੰਚ ਗਈ ਹਾਂ ਕਿ ਬੱਚਿਆਂ ਨੂੰ ਵੀ ਇਨਵੋਲਵ ਕਰਦੇ? ਹਾਂਜੀ ਹਾਂਜੀ, ਬੱਚੇ ਨਾਲ ਦੋਨੇ ਹੀ ਮਾਡਲਿੰਗ ਤੇ ਐਕਟਿੰਗ ਦੋਨੋਂ ਕਰਦੀਆਂ ਤੇ ਇਹ ਦੋਨੋਂ ਹੀ ਪ੍ਰੋਫੈਸ਼ਨਲੀ ਮੈਗਜ਼ੀਨਸ 'ਚ ਤੇ ਮਾਡਲਿੰਗ ਰੈਂਪ ਵਾਕ 'ਚ ਕਰਦੀਆਂ ਹੈ। ਵੈਰੀ ਨਾਈਸ। ਹਾਂਜੀ। ਕਿਹੜੀ ਮੈਗਜ਼ੀਨ ਦੇ ਵਿੱਚ ਕੀਤਾ ਇਹਨਾਂ ਨੇ? ਇਹਨਾਂ ਨੇ ਜਿਹੜੀ ਇਧਰ ਆਸਟ੍ਰੇਲੀਅਨ ਮੈਗਜ਼ੀਨ ਹੈ ਉਹਨਾਂ ਦੇ ਵਿੱਚ ਕੀਤੀਆਂ, ਤੇ ਨਾਲ ਰੈਂਪ ਵਾਕ ਪ੍ਰੋਫੈਸ਼ਨਲੀ ਜਿਹੜੇ ਕਰਦੀਆਂ ਹੈ, ਜਿਵੇਂ ਮਾਇਰਸ ਤੇ ਹੋ ਗਿਆ ਤੇ ਹੋਰ ਬ੍ਰਾਂਡਸ ਹੋ ਗਿਆ, ਉਹਨਾਂ ਵਿੱਚ ਇਹਨਾਂ ਨੇ ਸਭ ਫੋਟੋ ਸ਼ੂਟਸ ਤੇ ਮਾਡਲਿੰਗ ਕੀਤੀ ਹੈ। ਤੇ ਤੁਹਾਡੇ ਕਰਕੇ, ਕਿਉਂਕਿ ਤੁਸੀਂ ਇਹਨਾਂ ਨੂੰ ਅੱਗੇ ਵਧਾ ਰਹੇ ਹੋ, ਉਸ ਕਰਕੇ ਇਹਨਾਂ ਦਾ ਵੀ ਰੁਝਾਨ ਬਣ ਗਿਆ ਕਿ ਇਹਨਾਂ ਦਾ ਵੀ ਅੰਦਰੋਂ ਹੈਗਾ ਕਿ ਮੇਰੇ ਮੰਮਾ ਜਿਵੇਂ ਕਰਦੇ ਆ। ਦੇਖੋ ਮੈਂ ਕਦੀ ਬੱਚਿਆਂ ਨੂੰ ਫੋਰਸ ਨਹੀਂ ਕੀਤਾ। ਜਦ ਮੈਂ ਆਪਣੇ ਸ਼ੂਟਸ ਵਾਸਤੇ ਜਾਂ ਆਪਣੇ ਸ਼ੋਜ਼ ਵਾਸਤੇ ਜਾਂਦੀ ਸੀ ਤੇ ਮੈਂ ਆਲਵੇਜ਼ ਤਿਆਰ ਹੁੰਦੀ, ਤੇ ਮੈਨੂੰ ਇੱਕ ਦਿਨ ਇਹ ਮੇਰੇ ਨਾਲ ਵਾਕ ਕਰਦੀ ਪਈ ਤੇ ਮੈਂ ਕਿਹਾ ਡੂ ਯੂ ਵਾਂਟ ਟੂ ਡੂ ਇਟ? ਤੇ ਕਹਿੰਦੀ ਹਾਂਜੀ ਮੰਮਾ ਮੈਂ ਕਰਨਾ ਚਾਹੁੰਦੀ ਹਾਂ। ਫਸਟ ਟਾਈਮ ਥੋੜਾ ਬੱਚਾ ਐਜ਼ ਅ ਲਾਈਕ ਆਡੀਅנס ਦੇਖ ਕੇ ਥੋੜਾ ਘਬਰਾ ਜਾਂਦਾ, ਬਟ ਪਹਿਲਾਂ ਹੀ ਖੇਡੀ ਤੇ ਬੱਚਿਆਂ ਨਾਲ ਮਿਲੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਵੀ ਥੋੜਾ ਹੋ ਗਿਆ ਕਿ ਨਹੀਂ ਹੁਣ ਮੈਂ ਕਰਨਾ ਹੈ, ਕਿ ਮੇਰੇ ਵਿੱਚ ਕੌਨਫੀਡੈਂਸ ਹੈ ਤੇ ਮੈਂ ਕਰ
ਕਰਦੀ ਆ ਤੇ ਬਸ ਉਸ ਟਾਈਮ ਤੋਂ ਸ਼ੁਰੂ ਹੋ ਗਿਆ। ਨਾਓ ਸ਼ੀ ਇਜ਼ ਐਕਸਪਰਟ ਤੇ ਹੁਣ ਤਾਂ ਇਹਨੂੰ ਵੀ ਸਿਖਾਉਂਦੀ ਹੈ ਨਾਲ ਕਿ ਐਵੇਂ ਕਰਨਾ ਚਾਹੀਦਾ, ਐਵੇਂ ਨਹੀਂ ਕਰਨਾ ਚਾਹੀਦਾ। ਇਹ ਕਿ ਛੋਟੀ ਬੇਟੀ ਕਿੰਨੇ ਸਾਲ ਦੀ ਹੈ ਤੁਹਾਡੀ? ਇਹ ਜੀ ਮਨਰੋਜ਼ ਹੈ, 4 ਸਾਲਾਂ ਦੀ ਆ ਅੱਛਾ, ਤੇ ਤੇ ਵੱਡੀ ਬੇਟੀ? ਇਹ ਬਸ 7 ਸਾਲਾਂ ਦੀ ਹੋਣ ਵਾਲੀ ਹੈ। 7 ਸਾਲਾਂ ਦੀ? ਹਾਂਜੀ, ਕਦੋਂ ਹੋਣ ਵਾਲੀ? ਨੈਕਸਟ ਮੰਥ। ਹਾਂਜੀ, ਵਾਹ, ਬਰਥਡੇ ਹੋਣ ਵਾਲਾ ਫਿਰ ਤਾਂ। ਹਾਂਜੀ, ਮਮਾ ਐਂਡ ਸਾਡਾ ਦੋਨਾਂ ਦਾ ਬਰਥਡੇ ਇਕੱਠਾ ਹੈ। ਅੱਛਾ। ਤੇ ਹਾਂਜੀ, ਵੈਰੀ ਨਾਈਸ। ਚਲੋ ਇੱਕੋ ਹੀ ਦਿਨ ਦੇ ਤੇ ਦੋਨਾਂ ਦੀ ਸੈਲੀਬ੍ਰੇਸ਼ਨ, ਭਾਈ ਥੋੜਾ ਖਰਚਾ ਬਚ ਜੂ ਹੈ। ਨਹੀਂ ਖਰਚਾ ਤੇ ਅਸੀਂ ਅਲੱਗ-ਅਲੱਗ ਕਰਦੇ ਆ। ਅੱਛਾ। ਬਰਥਡੇ ਅਸੀਂ ਅਲੱਗ-ਅਲੱਗ ਮਨਾਉਂਦੇ ਆ। Okay, okay. ਇਹਨੇ ਆਪਣੀ ਫਰੈਂਡਸ ਨਾਲ ਤੇ ਮਮਾ ਨੇ ਆਪਣੇ ਫਰੈਂਡਸ ਨਾਲ। ਠੀਕ ਹੈ। ਇਹਦੇ ਚ ਕੋਈ ਉਹ ਨਹੀਂ ਹੈ ਕਿ ਅਸੀਂ ਬਰਥਡੇ ਆਪਣਾ ਇਕੱਠਾ ਕਰਨਾ ਹੈ। ਓਕੇ ਭਾਈ, ਤੁਹਾਡੇ ਵੱਲ ਹੀ ਆਨੀ ਆ ਫਿਰ ਤੋਂ। ਤੁਹਾਡਾ ਡੀਜੇ ਦਾ ਜਿਹੜਾ ਸੁਪਨਾ ਸੀਗਾ, ਤੁਸੀਂ ਅੱਗੇ ਹੁਣ ਮੈਟ੍ਰਿਕਸ ਦਾ ਵੀ ਕੋਲੈਬੋਰੇਸ਼ਨ ਦੇ ਵਿੱਚ ਤੁਸੀਂ ਦੱਸਿਆ, ਤੇ ਹੁਣ ਇਨ ਫਿਊਚਰ ਤੁਸੀਂ ਕੀ ਆਪਣੇ ਭਵਿੱਖ ਨੂੰ ਸੋਚਦੇ ਹੋ? ਕਿ ਤੁਸੀਂ ਟਰੱਕਿੰਗ ਦੇ ਵੱਲ ਜਾਣਾ ਚਾਹੁੰਦੇ ਹੋ? ਅਜੇ ਵੀ ਤੁਸੀਂ ਸੋਚਦੇ ਹੋ ਕਿ ਟਰੱਕ ਦਾ ਬਿਜ਼ਨਸ ਹੈਗਾ ਜਿਹੜਾ ਕਰਨਾ ਹੈ, ਜਾਂ ਫਿਰ ਸੋਚਦੇ ਹੋ ਕਿ ਨਹੀਂ, ਕਿ ਹੁਣ ਸਾਰੇ ਦਾ ਸਾਰੇ ਹੀ ਟਾਈਮ ਜਿਹੜਾ ਹੈਗਾ ਡੀਜੇ ਨੂੰ ਦੇਣਾ? ਨਹੀਂ, ਮੇਰਾ ਫਸਟ ਪ੍ਰੈਫਰੈਂਸ ਡੀਜੇ। ਅੱਛਾ। ਮੈਂ ਡੀਜੇ ਤੋਂ ਚੱਲ, ਬਟ ਮੇਰਾ ਪ੍ਰੈਫਰੈਂਸ ਹੈ ਸਾਊਂਡ ਦੇ, ਲਾਈਟ ਐਂਡ ਸਾਊਂਡ ਜੀ। ਬਿਗ ਇਵੈਂਟਸ ਦੇ ਅੰਦਰ, ਤੇ ਉਸ ਤੇ ਜ਼ਿਆਦਾ ਫੋਕਸ ਹੈ। ਤੇ ਡੀਜੇ ਤੇ ਚਲੋ ਟਰੱਕ ਦਾ ਨਾਰਮਲ ਕਰਨਾ ਚਾਹੁੰਦਾ ਸੀ, ਬਟ ਹਾਂ ਕਿ ਪ੍ਰੈਫਰੈਂਸ ਮੇਰੀ ਹੈ ਸਾਊਂਡ ਤੇ ਡੀਜੇ ਦੀ ਹੀ ਹੈ। ਤੇ ਪਰਮਾਤਮਾ ਨੇ ਸੁੱਖ ਚਾਹੇ ਹੋਰ ਵੱਡੇ ਲੈਵਲ ਤੇ ਕਰਾਂਗੇ, ਕੋਸ਼ਿਸ਼ ਚੱਲ ਰਹੀ ਹੈ। ਜੀ ਜੀ। ਹੋਰ ਇਕਵਿਪਮੈਂਟ ਸਭ ਕੁਝ ਲਿਆ ਰਹੇ ਅਸੀਂ ਨਵੀਂ ਚੀਜ਼। ਤੇ ਬਾ ਕੋਵਿਡ ਨੇ ਥੋੜਾ ਜਿਹਾ ਸਲੋ ਕਰਤਾ ਸਾਨੂੰ। ਕੋਵਿਡ ਕਰਕੇ ਤਾਂ ਜੀ ਚਾਰੇ ਪਾਸੇ ਮਾਰ ਪਈ ਆ। ਪੈਰੈਂਟਸ ਆਏ ਨੇ ਕਦੇ ਤੁਹਾਡੇ ਕੋਲੇ? ਹਾਂਜੀ ਹਾਂਜੀ, ਸਾਡੇ ਦੋਨਾਂ ਦੇ ਪੇਰੈਂਟਸ ਆਏ। ਫੈਮਿਲੀ 2-3 ਵਾਰ ਆ ਚੁੱਕੇ ਨੇ, ਤੇ ਇਹਨਾਂ ਦੀ ਵੀ ਆ ਚੁੱਕੇ ਨੇ। ਮੇਰੇ ਬ੍ਰਦਰਸ ਇੱਥੇ ਹੀ ਆ। ਹਾਂਜੀ ਹਾਂਜੀ ਤੇ ਇਹਨਾਂ ਦਾ ਜਿਹੜਾ ਸਭ ਤੋਂ ਛੋਟਾ ਬ੍ਰਦਰ, ਉਹ ਵੀ ਡੀਜੇ ਕਰਦਾ ਹੈ। ਹਾਂਜੀ। ਤੇ ਉਹ ਸਪੋਰਟ ਕਰਦੇ ਆ। ਜਦੋਂ ਪੂਰੀ ਫੈਮਿਲੀ ਇਨਵੋਲਵ ਹੋ ਗਈ ਬਿਜ਼ਨਸ ਦੇ ਵਿੱਚ, ਤਾਂ ਆਬਵੀਅਸਲੀ ਸਕਸੈਸ ਹੁੰਦਾ ਹੀ ਹੁੰਦਾ। ਦੈਟਸ ਰੀਲੀ ਨਾਈਸ। ਹਾਂਜੀ। ਬਾਕੀ ਲਿਆਵਾਂਗੇ, ਕੋਵਿਡ ਦਾ ਥੋੜਾ ਹੋ ਜੇ ਖਤਮ, ਫਿਰ ਨਵੀਂ ਚੀਜ਼ਾਂ ਦਿਖਾਵਾਂਗੇ, ਲਿਆਵਾਂਗੇ। ਜੀ ਜੀ ਜੀ। ਕੋਸ਼ਿਸ਼ ਚੱਲ ਰਹੀ ਹੈ ਸਾਡੀ। ਅੱਛਾ। ਬਾਕੀ ਕਮਿਊਨਿਟੀ ਸਪੋਰਟ ਕਰਦੀ ਰਹੂਗੀ ਤਾਂ ਜ਼ਰੂਰ ਅੱਗੇ ਤੋਂ ਅੱਗੇ ਹੋਰ ਅੱਛਾ ਵੀ ਕਰਦੇ। ਹਾਂਜੀ। ਬਾਕੀ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹਸਬੈਂਡ ਵਾਈਫ ਆ। ਹਾਂ, ਮੈਨੂੰ ਵੀ ਅੱਜ ਪਹਿਲੀ ਵਾਰੀ ਪਤਾ ਚੱਲਿਆ। ਬਹੁਤ ਲੋਕ ਕਿ ਅੱਛਾ ਤੁਹਾਡੀ ਵਾਈਫ ਹੈ ਜਾਂ ਤੁਹਾਡੇ ਹਸਬੈਂਡ ਹੈ। ਤੇ ਕੁਝ ਹੌਲੀ ਹੌਲੀ ਲੈ ਕੇ ਆਵਾਂਗੇ ਕਿ ਅਸੀਂ ਇਕੱਠੇ ਨਹੀਂ ਕੰਮ ਕੀਤਾ, ਕੰਮ ਸਾਡਾ ਚਲੋ ਹੈ ਪਰ ਇਕੱਠੇ ਨਹੀਂ ਕੰਮ ਕੀਤਾ, ਪਰ ਹੌਲੀ ਹੌਲੀ ਲੈ ਕੇ ਆਵਾਂਗੇ ਕੋਈ ਨਵੀਂ ਚੀਜ਼ ਜਿਹੜੀ ਕਿ ਅਸੀਂ ਇਕੱਠੇ ਹੀ ਕਰਾਂਗੇ। ਹਾਂਜੀ। ਦੈਟਸ ਨਾਈਸ। ਕਿਸ ਤਰੀਕੇ ਦੀ ਚੀਜ਼ ਕੁਝ ਦੱਸਣਾ ਚਾਹੋਗੇ ਦਰਸ਼ਕਾਂ ਨੂੰ? ਥੋੜਾ ਜਿਹਾ ਸਰਪ੍ਰਾਈਜ਼ ਹੈ ਹਜੇ, ਕਿਉਂਕਿ ਇੱਥੇ ਹਜੇ ਵਰਕ ਕਰ ਰਹੇ ਆ, ਬਟ ਐਂਟਰਟੇਨਮੈਂਟ ਹੀ ਸਾਡਾ ਹਜੇ ਟੌਪਿਕ ਹੈ। ਹਾਂਜੀ, ਠੀਕ ਹੈ। ਅੱਛਾ ਬਾਜੀ, ਜਦੋਂ ਵੀ ਸਟੂਡੈਂਟਸ ਕਿਸੇ ਵੀ ਕੰਟਰੀਜ਼ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨਾ ਹੀ ਜ਼ਿਆਦਾ ਸਟਰਗਲ ਕਰਦੇ ਨੇ, ਹੌਲੀ ਹੌਲੀ ਕਰਕੇ ਸਕਸੈਸ ਹੁੰਦੇ ਨੇ। ਤੁਸੀਂ PR ਹੋ ਚੁੱਕੇ ਹੋ ਹੁਣ? ਹਾਂਜੀ, ਸਿਟੀਜ਼ਨ ਹੋ ਚੁੱਕੇ ਹਾਂ, ਕਾਫੀ ਸਾਲ ਹੋ ਗਏ। 12th PR ਹੋ ਗਏ ਸੀ, 13 ਸਿਟੀਜ਼ਨ ਹੋ ਗਏ ਸੀ। ਅੱਛਾ, ਫਿਰ ਜ਼ਿਆਦਾ ਅਰਸਾ ਨਹੀਂ, 4 ਸਾਲ ਲੱਗਿਆ ਤੁਹਾਨੂੰ PR ਹੋਣ ਨੂੰ। ਹਾਂਜੀ। ਤੁਸੀਂ ਇੱਕ ਗੱਲ ਦੱਸੋ ਪਹਿਲਾਂ, ਉਦੋਂ ਜਦੋਂ ਤੁਸੀਂ ਆਏ ਸੀਗੇ ਕਿੰਨਾ ਕੁ ਤੁਹਾਨੂੰ ਔਖਾ ਸੀਗਾ ਵੀ ਜੌਬ ਵਗੈਰਾ ਲੈਣ ਦਾ? ਕਿਉਂਕਿ ਜਿੰਨੇ ਵੀ ਕਪਲਸ ਨਾਲ ਮੈਂ ਗੱਲ ਕੀਤੀ, ਉਹ ਦੱਸਦੇ ਕਿ ਉਹ ਟਾਈਮ ਇੰਨਾ ਔਖਾ ਸੀ ਤੇ ਜੌਬਸ ਬਹੁਤ ਘੱਟ ਮਿਲਦੀਆਂ ਸੀ, ਕਿਉਂਕਿ ਲੋਕੀ ਬਹੁਤ ਜ਼ਿਆਦਾ ਆ ਗਏ ਸੀਗੇ ਉਸ ਟਾਈਮ। ਹਾਂਜੀ, ਬਹੁਤ ਜ਼ਿਆਦਾ ਸੀਗੇ। ਹਾਰਡ ਸੀ, ਕਿਉਂਕਿ ਤਾਂ ਹੀ ਮੈਂ ਤੇ ਅਸੀਂ ਦੋਨੇ, ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਸੀ, ਅਸੀਂ 3-4 ਜੌਬਸ ਕਰਦੇ ਸੀ, ਬਟ ਕਿ ਪ੍ਰੋਪਰ ਜੌਬ ਨਹੀਂ ਮਿਲਦੀ ਸੀ। ਜਾਂ ਸ਼ਿਫਟਾਂ, ਜਿਵੇਂ ਮੈਂ ਕਹੀ ਏਜੰਸੀ 'ਚ ਰੋਲ ਸੀਗਾ, ਉਸ ਏਜੰਸੀ ਵੱਲੋਂ ਜੌਬ ਸ਼ਿਫਟ ਆ ਜਾਂਦੀ, ਜਿਵੇਂ ਸੰਤਕੋਟ ਸਟੇਡੀਅਮ 'ਚ ਜਾਣਾ, ਹੁਨਗਾਬਾ ਸਟੇਡੀਅਮ 'ਚ, ਉੱਥੇ ਜਾ ਕੇ ਸ਼ਿਫਟਾਂ ਲਾਉਣੀਆਂ, ਕਲੀਨਿੰਗ ਦੀ ਜਾਂ ਸਿਕਿਉਰਿਟੀ ਦੀ। ਤੇ ਹਾਰਡ ਸੀਗਾ ਉਸ ਟਾਈਮ, ਬਟ ਇਹਨੇ ਮਤਲਬ ਕਿ ਕੋਈ ਸਟੇਬਲ ਜੌਬ ਨਹੀਂ ਸੀ ਹੁੰਦੀ ਕਿਸੇ ਕੋਲ ਵੀ। ਸਟਰਗਲ ਸਾਰਿਆਂ ਨੂੰ ਵੀ ਕਰਨੀ ਪੈਂਦੀ ਸੀਗੀ। ਤੇ ਫਿਰ ਤਾਂ ਹੀ ਮੈਂ ਜਦੋਂ ਫਿਰ ਇੱਥੋਂ ਮੂਵ ਹੋ ਗਿਆ ਸੀ ਟੋਂਬੇ ਨੂੰ, ਫਿਰ ਮੈਂ ਉੱਥੇ 5-6 ਸਾਲ ਮੈਂ ਟੋਂਬੇ ਰਿਹਾ। ਓਕੇ, ਟੋਂਬੇ ਕੀਤਾ। ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਸਫਰ, ਅਸੀਂ ਸਟੂਡੈਂਟਸ ਦੀ ਜਿਹੜੀ ਲਾਈਫ ਹੈ, ਖਾਸ ਕਰਕੇ ਜਿਹੜੇ ਲੋਕੀ ਇੰਡੀਆ ਤੋਂ ਆਸਟ੍ਰੇਲੀਆ ਆਏ ਨੇ, ਉਹਨਾਂ ਦਾ ਕਿਹੋ ਜਿਹਾ ਸਫਰ ਸੀ, ਕਿੰਨਾ ਸਟਰਗਲ ਕੀਤਾ। ਬਾਕੀ ਅੱਜ ਤੁਹਾਡੀਆਂ ਗੱਲਾਂ ਤੋਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਤੁਸੀਂ ਸੰਘਰਸ਼ ਦੇ ਰਾਹ ਚੋਂ ਲੰਘੇ, ਤੇ ਅਜੇ ਵੀ ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਦੇ ਵਿੱਚੋਂ ਲੰਘ ਰਹੇ ਆ, ਪਰ ਫਿਰ ਵੀ ਜਿਹੜਾ ਹੈਗਾ ਹੈ ਕਿ ਇੱਕ ਦਿਨ ਸਕਸੈਸ ਲਈ ਤੁਸੀਂ ਸੋਚ ਰਹੇ ਹੋ ਕਿ ਸਾਡਾ ਉਹ ਦਿਨ ਆਏਗਾ ਜਿਸ ਦਿਨ ਅਸੀਂ ਪੂਰੀ ਤਰ੍ਹਾਂ ਸਕਸੈਸ ਪਾ ਲਾਂਗੇ। ਭਾਈ, ਕੋਈ ਸੰਦੇਸ਼ ਸਾਡੇ ਦਰਸ਼ਕਾਂ ਨੂੰ? ਸੰਦੇਸ਼ ਤਾਂ ਮੇਰਾ ਇਹੀ ਹੈ ਕਿ ਕੰਮ ਕੋਈ ਵੀ ਕਹਿੰਦੇ ਛੋਟਾ ਵੱਡਾ ਨਹੀਂ ਹੁੰਦਾ, ਕਰੋ। ਕਦੀ ਇਹ ਨਾ ਸੋਚੋ ਕਿ ਯਾਰ ਹਾਰਡ ਆ ਜਾਂ ਨਹੀਂ ਕਰਨਾ, ਜਾਂ ਚੰਗਾ ਕਿਵੇਂ ਲੱਗੂਗਾ, ਕਹਿੰਦੇ ਮਾਈਂਡ 'ਚ ਹੁੰਦਾ, ਬਟ ਨਹੀਂ, ਕਰੋ। ਹਰੇਕ ਕੰਮ ਨੂੰ ਦਿਲ ਲਾ ਕੇ ਕਰੋਗੇ ਨਾ, ਤੇ ਸਕਸੈਸ ਉਹ ਮਿਲੂਗੀ ਤੁਹਾਨੂੰ ਉਸ 'ਚ। ਮਿਹਨਤ ਕਰਨ ਤੋਂ ਕਦੀ ਨਾ ਭੱਜੋ। ਤੇ
ਮਿਹਨਤ ਦਾ ਫਲ ਚੰਗਾ ਮਿਲਦਾ ਹੁੰਦਾ। ਸਕਸੈਸ ਕਰੋ ਤੇ ਸਪੋਰਟ ਜ਼ਰੂਰ ਕਰੋ ਇੱਕ ਦੂਜੇ ਨੂੰ। ਨਾਲ ਜੇ ਤੁਹਾਡਾ ਕੋਈ ਕੋਵਰਕਰ ਵੀ ਹੈ ਉਹਨੂੰ ਹਮੇਸ਼ਾ ਸਪੋਰਟ ਕਰੋ ਤੁਸੀਂ। ਜੀ ਜੀ ਜੇ ਕੋਈ ਗਲਤ, ਜੇ ਤੁਹਾਡੇ ਕੋਲੇ ਕੁਝ ਹੈਗਾ ਚੰਗੀ ਚੀਜ਼ ਉਹਨੂੰ ਦੱਸਣ ਨੂੰ ਜ਼ਰੂਰ ਸ਼ੇਅਰ ਕਰੋ ਕਿਸੇ ਨਾਲ। ਕਿਸੇ ਨਾਲ ਵੀ ਤੁਹਾਨੂੰ ਕੋਈ ਲੱਗਦਾ ਹਾਂ ਕਿ ਮੈਂ ਇਹਨੂੰ ਕੋਈ ਦੱਸਾਂ ਤੇ ਇਹਦੀ ਹੈਲਪ ਹੋ ਸਕਦੀ ਆ, ਜ਼ਰੂਰ ਦੱਸੋ। ਜੀ। ਕਦੀ ਵੀ ਇਹ ਨਾ ਕਹੋ ਨਹੀਂ ਯਾਰ ਮੇਰੀ ਕੰਪੀਟੀਸ਼ਨ ਚੱਲ ਰਹੀ ਹੈ, ਨਹੀਂ, ਮਿਲ ਕੇ ਕਰੋ, ਸਾਰਿਆਂ ਨਾਲ ਦੱਸ ਕੇ ਕਰੋ ਤੇ ਮਿਹਨਤ ਤੋਂ ਕਦੇ ਨਾ ਭੱਜੋ। ਜੀ। ਮਿਹਨਤ ਕਰੋਗੇ ਤੇ ਸਕਸੈਸ ਹੋਵੋਗੇ ਤੁਸੀਂ ਪੱਕਾ ਹਮੇਸ਼ਾ। ਜੀ ਬਿਲਕੁਲ। ਗਿੰਨੀ ਜੀ, ਤੁਸੀਂ ਆਪਣੇ ਐਕਸਪੀਰੀਅੰਸ ਤੋਂ ਕੋਈ ਗੱਲ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਆਪਾਂ ਇਹ ਸਭ ਲਾਈਨ ਦੇ ਵਿੱਚ ਆ ਜਾਂਦੇ ਹਾਂ, ਕੰਪੀਟੀਸ਼ਨ ਬੜਾ ਹੋ ਜਾਂਦਾ, ਬਟ ਮੈਂ ਇਹੀ ਕਹਿੰਦੀ ਹਾਂ ਕਿ ਮੈਂ ਕੰਪੀਟੀਸ਼ਨ ਦੇ ਵਿੱਚ ਬਿਲੀਵ ਨਹੀਂ ਕਰਦੀ, ਮੈਂ ਕੋਲੈਬੋਰੇਸ਼ਨ ਦੇ ਵਿੱਚ ਬਿਲੀਵ ਕਰਦੀ ਹਾਂ ਕਿ ਤੁਸੀਂ ਆਓ, ਆਪਾਂ ਵੀ ਹੈਲਪ ਕਰਨ ਨੂੰ ਤਿਆਰ ਹਾਂ, ਤੁਸੀਂ ਵੀ ਇੱਕ ਦੂਸਰੇ ਨਾਲ ਐਜ਼ ਅ ਟੀਮ ਕੰਮ ਕਰੋ ਤੇ ਕੋਈ ਕੰਪੀਟੀਸ਼ਨ ਨਾ ਕਰੋ ਇੱਕ ਦੂਸਰੇ ਦਾ। ਜਿਵੇਂ ਕਹਿੰਦੇ ਆ ਕਿ ਮਾਡਲਿੰਗ ਦੇ ਵਿੱਚ ਵੀ ਆ ਜਾਂਦਾ ਹੈ ਕਿ ਤੁਸੀਂ ਐਵੇਂ ਦਾ ਬਣੋ ਕਿ ਇੱਕ ਦੂਸਰੇ ਦੀ ਹੈਲਪ ਕਰੋ, ਕਿ ਤੁਸੀਂ ਇੱਕ ਦੂਸਰੇ ਨੂੰ ਪਰਫੈਕਟ ਬਣਾਓ ਤੇ ਐਜ਼ ਅ ਲਾਈਕ ਕਿ ਇਨਸਟੈਡ ਆਫ ਕੰਪੀਟੀਸ਼ਨ ਦੇ। ਜੀ ਜੀ, ਹਾਂਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇੰਡੋਸ ਟੀਵੀ ਦੇ ਵਿੜੇ ਆਉਣ ਤੇ। ਥੈਂਕ ਯੂ ਸੋ ਮਚ। ਹਾਂਜੀ, ਤੁਸੀਂ ਠੀਕ ਹੋ ਦੋਨੋਂ? ਟਾਈਮ ਲੰਬਾ ਹੋ ਗਿਆ ਤੁਹਾਡੇ ਲਈ ਥੋੜਾ ਜ਼ਿਆਦਾ, ਕੋਈ ਨਹੀਂ, ਹੁਣ ਆਪਾਂ ਬਸ ਵਾਈਂਡ ਅਪ ਕਰਨ ਲੱਗੇ, ਆਪਾਂ ਹੁਣ ਸਾਰਿਆਂ ਨੂੰ ਇਜਾਜ਼ਤ ਲੈਣ ਲੱਗੇ ਹਾਂ, ਠੀਕ ਹੈ ਜੀ? ਥੈਂਕ ਯੂ ਜੀ। ਥੈਂਕ ਯੂ ਜੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਪਰਿਵਾਰ ਦੇ ਨਾਲ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਰੱਬ ਰਾਖਾ।